ਇਸ ਮੱਝ ਦਾ ਨਾਮ ਤੁਸ਼ੀਬਾ ਜੀ। ਇਹ ਵੀ ਉਹ ਦੀਪਕ ਦੀ ਧੀ ਹੈ ਤੇ ਇਹਦਾ ਪਿਓ ਨੀਲੀ ਦਿਲਬਰ ਸੀ। ਅੱਛਾ ਅੱਛਾ। ਨੀਲੀ ਦਿਲਬਰ ਵੀ ਚਲੇ ਗਿਆ ਤੇ ਇਹ ਉਹਦੀ ਧੀ ਦਾ ਨਾਮ ਤੁਸ਼ੀਬਾ ਹੈ ਜੀ। ਇਹਦੀ ਬੇਟੀ ਅਗਾ ਉਹ ਖੜੀ ਹੈ ਮਸਤਾਨੀ। ਇਹ ਤੁਸ਼ੀਬਾ ਜੀ ਇਹਨਾਂ ਦੇ ਸੈੱਲ ਆਂਦੇ ਸੀ ਨਾ ਜੀ, ਉਹਨਾਂ ਨੇ ਮੱਝ ਕੱਢੀ ਹੈ। ਅੱਛਾ ਜੀ। ਇਸ ਮੱਝ ਦਾ ਨਾਮ ਅਲੀਜ਼ਾ ਜੀ। ਅਲੀਜ਼ਾ ਦੀ ਮਾਂ ਫਰੋਦੀ ਤੇ ਫਰੋਦੀ ਦਾ ਇਹਦਾ ਪਿਓ ਜਿਹੜਾ ਜੀ ਉਹ ਨੀਲੀ ਦਿਲਬਰ ਹੈ ਤੇ ਫਰੋਦੀ ਦੀ ਮਾਂ ਵੀ ਅਗਾ ਜ਼ਮੂਰਤ ਹੈ ਜੀ। ਵਾਹ 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 ਜੀ ਵਾਹ। ਇਹਨਾਂ ਦਾ ਬੰਨ ਕੇ ਵੀ ਜੇ ਇਹਨਾਂ ਨੂੰ ਪੱਠੇ ਪਾਈਏ ਖੁਰਲੀਆਂ ਤੇ ਕਾਮਯਾਬ ਆ? ਬਿਲਕੁਲ ਕਾਮਯਾਬ ਆ, ਲੇਕਿਨ ਮਜ਼ਾ ਨਹੀਂ ਆਉਂਦਾ ਫਿਰ, ਕਿਉਂਕਿ ਜਾਨਵਰ ਫਿਰਨ ਟੁਰਨ ਵਾਲਾ ਹੈ। ਇਹਨੂੰ ਜਿੰਨੀ ਚਰਾਈ ਫਿਰ ਟੁਰ ਕੇ ਲੱਭੇਗੀ ਉਹਨਾਂ ਖੁਸ਼ ਹੋਏਗਾ। ਆਪਣੀ ਮਰਜ਼ੀ ਨਾਲ ਪਾਣੀ ਪੀਵੇ, ਆਪਣੀ ਮਰਜ਼ੀ ਨਾਲ ਫਿਰੇ ਟੁਰੇ, ਲੇਕਿਨ ਇਹ ਵੀ ਨਹੀਂ ਵੀ ਸੁੱਕਿਆਂ ਖਾ ਲਿਆ ਤੇ ਟੋਰੀ ਰੱਖੋ। ਬਜ਼ੁਰਗਾਂ ਕੋਲ ਆ ਕੇ ਬੈਠੇ ਸੀ ਤੇ ਬਜ਼ੁਰਗਾਂ ਨੇ ਸਾਨੂੰ ਤੋਹਫਾ ਦਿੱਤਾ ਆਪਣੀ ਬਰੀਡ ਦੇ ਵਿੱਚੋਂ ਨਾ ਜੀ ਇੱਕ ਝੋਟਾ ਆ ਬੱਚਾ ਜੀ। ਤੇ ਇਹ ਆਉਣ ਨੂੰ ਪੁੱਛਦੇ ਆ ਵੀ ਇਹਦਾ ਇਹ ਦਾਸਤਾਨ ਕੀ ਹੈ? ਸਰ ਜੀ ਇਹ ਜਦੋਂ ਬਾਤ ਹੋਣ ਲੱਗੀ ਨਾ ਤੇ ਗੋਰਾ ਜਿਹੜਾ ਸੀ ਨਾ ਜੀ ਉਹ ਪਹਿਲੀ ਤਾਂ ਕੋਸ਼ਿਸ਼ ਇਹੀ ਕਰਦਾ ਵੀ ਜ਼ਮੀਨ ਉਹਨੂੰ ਦੇਣੀ ਆ ਜਿਹੜਾ ਆਬਾਦ ਵੀ ਕਰ ਲਿਆ, ਕੋਈ ਇਦਾਂ ਦਾ ਨਾ ਲੈ ਜਾਵੇ ਜਿਹੜਾ ਜਿਹਨੂੰ ਜ਼ਮੀਨ ਹੀ ਨਾ। ਉਹਨੇ ਸਾਡੇ ਬਾਬੇ ਨੂੰ ਸਵਾਲ ਕੀਤਾ, ਬਾਬਾ ਜੀ ਜੇ ਆ ਮਰਬੇ 5 ਤੁਹਾਨੂੰ ਦੇਈਏ ਤੇ ਤੁਸੀਂ ਕਿੰਨੀ ਦੇਰ 'ਚ ਆਬਾਦ ਕਰੋ? ਤੇ ਬਾਬਾ ਜੀ ਨੇ ਕਿਹਾ ਜੀ ਮੈਨੂੰ ਤੁਸੀਂ ਲੈਟਰ ਦਿਓ ਤੇ ਮੈਂ ਉਧਰੋਂ ਆਬਾਦ ਕਰ ਦੇਣਾ। ਉਹ ਗੋਰੇ ਨੇ ਕਿਹਾ ਸਾਡੇ ਕੋਲ ਉਧਰ ਇੰਨੀ ਮਸ਼ੀਨਰੀ ਇਦਾਂ ਦੀ ਆਬਾਦ ਹੁੰਦੀ, ਤੂੰ ਕਿੱਦਾਂ ਆਬਾਦ ਕਰ ਦੇਂਗਾ? ਮੈਂ ਲੈਟਰ ਦੇਣਾ ਤੇ ਮੈਨੂੰ ਆਬਾਦ ਕਰਕੇ ਵਿਖਾ। ਉਹਨੇ ਲੈਟਰ ਦਿੱਤਾ, ਬਾਬਾ ਕਹਿੰਦਾ ਜੀ ਤੁਸੀਂ ਇੱਥੇ ਖੜੋ, ਮੈਂ ਲੱਕੜਾਂ ਤੋੜ ਕੇ ਉਹਨੇ ਹੁੱਕਾ ਤਰਨਾ, ਮੇਰੀ ਆਬਾਦ ਹੋ ਗਈ। ਆਏ ਅਗਾ ਮੇਰੀ ਬਾਰ ਆਬਾਦ ਆ 12 ਆਬਾਦ ਕਰਦਾ ਸੀ ਹੁੱਕਾ। ਸਾਡੇ ਰਾਵੀ ਦੀ ਪਛਾਣ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਆ ਵੀ ਦਰਸ਼ਨ ਘੱਟ ਤੇ ਨਾ ਉੱਚਾ, ਵੀ ਕਿਸੇ ਦਾ ਨਾਂ ਸੁਣਿਆ ਹੋਵੇ ਨਾ ਤੇ ਦਰਸ਼ਨ ਨਾ ਹੋਏ ਹੋਣ, ਤੇ ਜਦੋਂ ਤੱਕ ਦਰਸ਼ਨ ਨਾ ਹੋਣ ਉਦੋਂ ਤੱਕ ਫਿਰ ਉਹ ਗੱਲ ਬਣਦੀ ਨਹੀਂ। ਤੁਸੀਂ ਨੀਲੀ ਦਾ ਨਾਂ ਸੁਣਿਆ, ਨੀਲੀ ਦੇ ਦਰਸ਼ਨ ਨਹੀਂ ਪੂਰੇ ਕੀਤੇ। ਕਿਉਂ? ਨੀਲੀ ਰਾਵੀ ਰਲ ਇੰਨੀ ਗਈ ਆ ਕਿ ਇਹਦੀ ਵੰਡ ਕਰਨੀ, ਵੱਖਰੇ ਨੀਲੀ ਨੂੰ ਕਰਨਾ, ਵੱਖਰੇ ਰਾਵੀ ਨੂੰ ਕਰਨਾ ਬੜਾ ਔਖਾ। ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਨੀਲੀ ਮੱਝ ਦੇ ਤੇ ਖਲੋਤੇ ਹਾਂ ਅਸੀਂ 204 ਗਾਹਬੇ ਬਲੋਚਪੁਰ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲੈਲਪੁਰ ਜੀ। ਤੇ ਅਸੀਂ ਖਲੋਤੇ ਕਿੱਥੇ ਜੀ ਹੁਣ ਦੱਸੋ? 204 ਗਾਹਬੇ ਅਜ਼ਦੁੱਲਾ ਖਾਨ ਲਗਾਰੀ ਸਾਹਿਬ ਮਰਹੂਮ ਉਹਨਾਂ ਦੇ ਫਾਰਮ ਤੇ। ਅੱਛਾ ਅੱਛਾ। ਪਿਓਰ ਨੀਲੀ ਬਰੀਡ ਔਰ ਉਹ ਐਗਜ਼ੈਕਟਿਵ ਮੈਂਬਰ ਸੀਗੇ ਸਰਕਾਰੀ ਤੌਰ ਤੇ ਜੀ ਪੱਤੋਕੀ ਰਿਸਰਚ ਇੰਸਟੀਚਿਊਟ ਦੇ। ਔਰ ਜਿਹੜਾ ਵੀ ਕੰਪੀਟੀਸ਼ਨ ਹੋਇਆ ਸਰਕਾਰੀ ਲੈਵਲ ਦੇ ਉੱਤੇ ਉਹਦੇ ਚ ਬਤੌਰ ਜੱਜ ਸ਼ਾਮਲ ਹੁੰਦੇ ਸੀਗੇ ਤੇ ਉਹਨਾਂ ਦਾ ਮਾਸ਼ਾਅੱਲਾ ਇਸ ਦੇ ਉੱਤੇ ਬਹੁਤ ਜ਼ਿਆਦਾ ਰਿਸਰਚ ਸੀ ਇਸ ਬਰੀਡ ਦੇ ਉੱਤੇ। ਔਰ ਸਭ ਤੋਂ ਵੱਡਾ ਉਹਨਾਂ ਦਾ ਇੱਕ ਹੀ ਮੈਸੇਜ ਸੀ ਹਮੇਸ਼ਾ, ਆਫੀਸ਼ੀਅਲੀ ਵੀ ਅਨਆਫੀਸ਼ੀਅਲੀ ਵੀ, ਕਿ ਨੀਲੀ ਔਰ ਰਾਵੀ ਇੱਕ ਨਹੀਂ ਹੈ। ਹਾਂ, ਮੈਂ ਉਹਨਾਂ ਦਾ ਬੇਟਾ ਸ਼ਹਿਜ਼ਾਦ ਲਗਾਰੀ ਮੇਰਾ ਨਾਮ ਹੈ। ਮੇਰਾ ਕੋਈ ਐਡਾ ਜ਼ਿਆਦਾ ਇਹਦੇ ਚ ਨੌਲੇਜ ਨਹੀਂ ਹੈ, ਲੇਕਿਨ ਮੈਂ ਉਹਨਾਂ ਕੋਲ ਜੋ ਸੁਣਦਾ ਸੀ ਹਮੇਸ਼ਾ ਆਫੀਸ਼ੀਅਲੀ ਅਨਆਫੀਸ਼ੀਅਲੀ, ਡਾਕਟਰ ਸਾਹਿਬਾਨ ਹੋਣੇ, ਲਾਈਵ ਸਟਾਕ ਦੀ ਕੋਈ ਮੀਟਿੰਗ ਹੋਣੀ, ਉਹਨਾਂ ਨੇ ਉਹਦੇ ਵਿੱਚ ਹਮੇਸ਼ਾ ਇਹੀ ਕਹਿਣਾ ਕਿ ਨੀਲੀ ਇੱਕ ਇੰਡੀਪੈਂਡੈਂਟ ਬਰੀਡ ਹੈ ਔਰ ਰਾਵੀ ਦਾ ਇੱਕ ਆਪਣਾ ਮੁਕਾਮ ਹੈ, ਉਹ ਇੱਕ ਅਲੱਗਾ ਬਰੀਡ ਹੈ। ਲੇਕਿਨ ਸਾਡੇ ਵਕਤ ਨਾਲ ਆ ਕੇ ਨੀਲੀ ਰਾਵੀ ਇੱਕ ਇਹ ਮਾਸ਼ਾਅੱਲਾ ਪਿਓਰ ਨੀਲੀ ਬਰੀਡ ਹੈ। ਇਹ ਉਹਨਾਂ ਦੀ ਕੋਈ ਰਾਉਂਡ ਅਬਾਊਟ 70s ਤੋਂ ਇੱਕ ਰਿਸਰਚ ਚੱਲਦੀ ਇੱਥੇ ਤੱਕ ਪਹੁੰਚੀ। ਔਰ ਇੱਕ ਛੋਟੇ ਜਿਹੇ ਗੋਸ਼ਗੁਜ਼ਾਰ ਕਰਦਾ ਕਿ ਹਮੇਸ਼ਾ ਉਹ ਕਹਿੰਦੇ ਹੁੰਦੇ ਸੀ ਕਿ ਬਰੀਡ ਕੱਟੇ ਤੋਂ ਬਣਦੀ ਏ, ਮੱਝ ਤੋਂ ਨਹੀਂ ਬਣਦੀ, ਸੱਚ ਮੇਲ ਤੋਂ ਬਣਦੀ ਏ। ਉਹਨਾਂ ਕੱਟੇ ਲਿਆਂਦੇ ਨੀਲੀ ਤੋਂ, ਆਰਫ ਵਾਲੇ ਤੋਂ, ਮੌਜ਼ਾ ਹੋਤੇ ਤੋਂ, ਬਾਕੀ ਵੀ ਉਸ ਬੈਲਟ ਤੋਂ ਕਾਫੀ ਰਿਸਰਚ ਤੋਂ ਬਾਅਦ ਕੱਟਾ ਲਿਆਉਂਦੇ ਸੀ। ਤੇ ਅੱਜ ਮਾਸ਼ਾਅੱਲਾ ਇਸ ਮੁਕਾਮ ਤੇ ਤੁਹਾਡੇ ਕੋਲ ਜਾਨਵਰ ਮੌਜੂਦ ਨੇ ਜਿਹੜੇ ਕਿ ਤੁਸੀਂ ਖੁਦ ਵੀ ਦੇਖਦੇ ਪਏ ਹੋ ਔਰ ਆਉਣ ਵਾਲੇ ਵਕਤ ਦੇ ਵਿੱਚ ਵੀ ਇਨਸ਼ਾਅੱਲਾ ਇੱਕ ਅੱਛਾ ਰਿਜ਼ਲਟ ਦੇਣਗੇ ਜੀ। ਅੱਛਾ ਸ਼ਹਿਜ਼ਾਦ ਲਗਾਰੀ ਸਾਹਿਬ, ਤੁਸੀਂ ਆਪਣੇ ਵਾਲਿਦ ਮਰਹੂਮ ਦਾ ਜ਼ਿਕਰ ਕੀਤਾ, ਅਸਦੁੱਲਾ ਖਾਨ ਲਗਾਰੀ ਸਾਹਿਬ। ਅਸਦੁੱਲਾ ਖਾਨ ਲਗਾਰੀ ਸਾਹਿਬ, ਅਸੀਂ ਉਹਨਾਂ ਦਾ ਅੱਗੇ ਬੈਠ ਕੇ ਬੈਠੇ ਰਹੇ ਹਾਂ ਨਾ, ਤੇ ਉਹ ਲੱਗੀਆਂ ਸੀਨਰੀਆਂ ਲੱਗੀਆਂ ਜਿੱਥੇ ਉਹ ਉਹਨਾਂ ਦਾ ਇਨਾਮ ਦਿੰਦੇ ਰਹੇ, ਮੱਝਾਂ ਦੀਆਂ ਤਸਵੀਰਾਂ ਲੱਗੀਆਂ। ਉਹ ਕਿਹੜੇ ਦੌਰ ਦੀ ਗੱਲ ਆ ਜਿਹੜੀਆਂ ਉਹ ਮੁਕਾਬਲੇ ਕਰਾਉਂਦੇ ਸੀ, ਜੱਜ ਬਣਦੇ ਸੀ? ਅੱਜ ਤੋਂ ਕਿੰਨਾ ਪਿਛਾਂ ਜਾਈਏ? ਵਾਲਿਦ ਸਾਹਿਬ ਦੀ ਵਫਾਤ 2020 ਦੀ ਹੈ ਜੀ। ਅੱਛਾ। ਤੇ ਉਸ ਤੋਂ ਪਹਿਲੇ ਮਾਸ਼ਾਅੱਲਾ ਤਮਾਮ ਸਡਨਲੀ ਹਾਰਟ ਅਟੈਕ ਹੋਇਆ ਸੀ। ਉਸ ਤੋਂ ਪਹਿਲੇ 2017, 18, 15 ਮਤਲਬ ਤੁਹਾਨੂੰ ਦੱਸਿਆ ਕਿ ਤੁਸੀਂ ਇਹ ਸਮਝ ਲਓ ਕਿ 1970 ਦੇ ਇਸ ਸ਼ੌਕ ਦੇ ਵਿੱਚ ਸੀ। 1970 ਨੈਸ਼ਨਲ ਬੈਂਕ ਦੇ ਰਿਟਾਇਰ ਮੈਨੇਜਰ ਸੀ। ਨੈਸ਼ਨਲ ਬੈਂਕ ਦੀ ਡਿਊਟੀ ਦੇ ਨਾਲ ਉਹਨਾਂ ਨੇ ਆਪਣੇ ਸ਼ੌਕ ਨੂੰ ਪੂਰਾ ਟਾਈਮ ਦਿੱਤਾ। ਅਸੀਂ ਜਿਹੜਾ ਤੁਹਾਨੂੰ ਅੱਜ ਨੀਲੀ ਦਾ ਦਰਸ਼ਨ ਕਰਾ ਰਹੇ ਹਾਂ, 1970 ਦੇ ਵਿੱਚ ਉਹਨਾਂ ਨੇ ਵੱਖਰੇ ਕਰਕੇ ਝੋਟੇ ਲਿਆ ਕੇ, ਮੱਝਾਂ ਲਿਆ ਕੇ ਤੇ ਨੀਲੀ ਦੀ ਬਰੀਡ ਬਣਾਈ। ਜਿਹੜੀ ਆਹ ਖੁਰਲੀ ਆ ਇਹ ਸ਼ਹਿਜ਼ਾਦ ਸਾਹਿਬ ਹੈਗੀ ਆ ਆਪਣਾ ਝੋਟੀਆਂ ਦੀ। ਝੋਟੀਆਂ ਜੀ, ਇਹ ਮਾਸ਼ਾਅੱਲਾ ਗੱਬਣਾ ਨੇ ਜੀ। ਤੁਸੀਂ ਨਾ ਜੀ ਇਦਾਂ ਘੁੰਮ ਕੇ ਦਿਖਾ ਸਕਦੇ ਆ ਕੱਲੀ ਝੋਟੀ ਦਾ ਨਾ ਜੀ ਦਰਸ਼ਨ ਕਰਾਓ। ਤਕਰੀਬਨ ਪਹਿਲਣਾ ਨੇ ਸਾਰੀ ਝੋਟੀ ਮਾਸ਼ਾਅੱਲਾ ਦੇਖੋ ਨਾ, ਗੁਣ ਪੂਰੇ ਲੈ ਘੋੜਿਆਂ ਤਰ੍ਹਾਂ 16 ਬੰਦ ਪੂਰੇ ਕਰ ਲਓ ਵੀ ਮੱਝ ਦੇ ਪੂਰੀ ਨੀਲੀ ਹੈ ਜੀ ਇਸ ਟਾਈਮ। ਇਹਦੇ ਵਿੱਚ ਕੋਈ ਉਹ ਸ਼ੱਕ ਸ਼ੁਬੇ ਵਾਲੀ ਗੱਲ ਨਹੀਂ। ਔਰ ਇਹਦਾ ਮਾਸ਼ਾਅੱਲਾ ਨਾਮ ਹੀ ਯਾਦਗਾਰ ਨੀਲੀ ਹੈ ਇਸ ਛੋਟੀ ਦਾ ਨਾਮ, ਜਿਵੇਂ ਤੁਸੀਂ ਇਹਨੂੰ ਬਹੁਤ ਅੱਛਾ ਅਸੈਸ ਕੀਤਾ। ਤੁਹਾਨੂੰ ਕਿਸੇ ਨੇ ਲੁਕਮਾ ਦਿੱਤਾ? ਛੋਟਾ ਆਨ ਖਾਨ ਮੇਰੇ ਵਾਲਿਦ ਸਾਹਿਬ ਤੋਂ ਬਾਅਦ ਫੜਿਆ ਗਿਆ।
ਇਹ ਮਾਸ਼ਾਅੱਲਾ ਸਟੂਡੈਂਟ ਹੈ 9th ਕਲਾਸ ਦਾ ਤੇ ਇਹਨੂੰ ਵਾਲਦ ਸਾਹਿਬ ਤੋਂ ਬਾਅਦ ਉਹਨਾਂ ਦੀ ਸਾਰੀ ਹਿਸਟਰੀ ਵੀ ਇਹਦੇ ਕੋਲ ਮੌਜੂਦ ਹੈ ਕਿਉਂਕਿ ਇਹ ਉਹਨਾਂ ਦੀ ਸਮਝੋ ਵੀ ਝੋਲੀ 'ਚ ਪਲਿਆ ਇਹਨੇ ਜ਼ਿਆਦਾ ਟਾਈਮ ਉਹਨਾਂ ਨਾਲ ਇੱਥੇ ਗੁਜ਼ਾਰਿਆ ਫਾਰਮ ਤੇ ਇਹਨੂੰ ਹੁਣ ਸਮਝ ਲਓ ਸਾਡਾ ਅਗਲਾ ਜਿਹੜਾ ਸ਼ੌਕ ਹੈ ਇਹਨੂੰ ਕਨਵਰਟ ਹੋ ਚੁੱਕਾ ਹੈ। ਵਾਹ ਵਾਹ ਵਾਹ, ਕੀ ਨਾਂ ਜੀ? ਆਉਣ ਅਬਾਸ ਖਾਨ ਲਗਾਰੀ। ਹਾਂਜੀ, ਆਉਣ ਅਬਾਸ ਲਗਾਰੀ ਸਾਹਿਬ, ਸਾਨੂੰ ਦੱਸੋ ਮੱਝਾਂ ਦੇ ਬਾਰੇ 'ਚ, ਜਿਵੇਂ ਤੁਸੀਂ ਨੂੰ ਇੱਥੋਂ ਸ਼ੁਰੂ ਕਰਨ ਲੱਗੇ ਸੀ। ਹਾਂਜੀ, ਇਸ ਝੋਟੀ ਦਾ ਨਾਮ ਯਾਦਗਾਰ ਹੈ ਜੀ। ਅੱਛਾ, ਯਾਦਗਾਰ, ਠੀਕ ਹੈ ਜੀ। ਇਹ ਘਰ ਦੀ ਬਰੀਡ ਹੈ। ਇਹਦਾ ਵਾਲਦ ਵੀ ਇੱਥੇ ਦਾ ਸੀ, ਉਹ ਥੋੜਾ ਜਿਹਾ ਗੁਜਰੇ ਸੀ ਆਫਤਾਬ ਚੀਮਾ ਖਟੋਰੀਆਂ ਦਾ। ਅੱਛਾ, ਉਹਦੇ ਕੋਲ ਕੱਟਾ ਲਿਆਂਦਾ ਹੈ। ਇਹਦੀ ਮਾਂ ਦਾ ਨਾਮ ਰੂਬੀ ਸੀ, ਪਿਓ ਦਾ ਨਾਮ ਸਰਮਦ ਸੀ ਜੀ। ਰੂਬੀ ਵੀ ਇੱਥੇ ਨਾਲ ਦੇ ਪਿੰਡ ਗਈ ਹੈ ਜੀ। ਵਾਹ ਉਹ ਵੈਸੇ ਇਹਦੀ ਮਾਂ ਦਾ ਨਾਮ ਤੇ ਇਸ ਟਾਈਮ ਇਹ 7ਵੇਂ ਮਹੀਨੇ ਗੱਭਣ ਖੜੀ ਹੈ। ਵਾਹ ਯਾਰ, ਪਹਿਲੇ ਤਾਂ ਜੀ ਸ਼ਹਿਜ਼ਾਦ ਪਹਿਲਾ ਹੀ ਸਾਹਿਬ, ਸੁਭਾ ਜੀ ਸਵਾਦ ਆ ਗਿਆ। ਮਾਸ਼ਾਅੱਲਾ ਵਾਹ ਵਾਹ ਵਾਹ, ਆ ਹੁੰਦਾ ਗਾਂ ਸ਼ੌਕ ਟੁਰਨਾ। ਤੇ ਕਿੰਨੀ ਉਮਰ ਹੈ ਤੇਰੀ? 15 ਸਾਲ। 15 ਸਾਲ? ਹਾਂ, ਆਪਣੀ ਉਮਰ ਸੋਚ ਕੇ ਦੱਸੀ ਤੇ ਮੱਝ ਦੀ ਸਾਰੀ ਤਾਰੀਖ ਦੱਸਤੀ। ਤੇ ਅੱਛਾ, ਅਗਲੀ ਝੋਟੀ ਦਾ ਦੱਸੋ ਜੀ। ਇਸ ਝੋਟੀ ਦਾ ਨਾਮ ਮਸਤਾਨੀ ਹੈ ਜੀ। ਮਸਤਾਨੀ? ਅੱਛਾ, ਨਹੀਂ, ਠੀਕ ਹੈ। ਮਸਤਾਨੀ ਝੋਟੀ ਹੈ ਤੇ ਇਹਦਾ ਵਾਲਦ ਵੀ ਘਰ ਦਾ ਹੀ ਹੈ ਇੱਥੋਂ। ਉਹਨੇ ਵਾਲਦ ਸਾਹਿਬ ਜੀ ਨੇ ਸਰਮਦ ਨਾਮ ਹੈ ਜੀ। ਹਾਂ, ਤੇ ਮਾਂ ਦਾ ਨਾਮ ਚਕੋਰ ਹੈ ਜੀ। ਚਕੋਰ, ਅੱਛਾ ਰਿਕਾਰਡ ਹੈ ਵੈਸੇ। ਇਹ ਵੀ 5ਵੇਂ ਮਹੀਨੇ ਗੱਭਣ ਖੜੀ ਹੈ ਝੋਟੀ, ਬਿਲਕੁਲ ਤੇ ਅੱਛਾ। ਪਿਓਰ ਨੀਲੀ। ਹਾਂ, ਨੀਲੀ, ਬਿਲਕੁਲ ਨੀਲੀ। ਵਾਹ ਵਾਹ ਵਾਹ। ਅੱਗੇ ਜੀ, ਆ ਨਕੌੜ ਪਾਇਆ ਇਹਨੂੰ। ਇਹ ਲੂਣ ਨਹੀਂ ਲੈਂਦੀ ਜੀ। ਹਾਂ, ਨਿਮਕ ਦਿਓ ਤੇ ਕੋਈ ਚੀਜ਼ ਦਿਓ ਤੇ ਨਹੀਂ ਲੈਂਦੀ। ਮਸਾਲਾ ਲੈਣ ਤੇ ਔਖਾ ਕਰਦੀ, ਫਿਰ ਇਹਨੂੰ ਜ਼ਰਾ ਪਕੜ ਸੌਖੀ ਹੋਏ। ਤੁਸੀਂ ਨਾ ਜੀ ਇਹਨੂੰ ਪੈਸੇ ਦੇ ਦਿਆ ਕਰੋ, ਇਹ ਆਪੇ ਜਾ ਕੇ ਖਾ ਲਿਆ ਕਰੂ ਲੂਣ। ਨਹੀਂ ਜੀ, ਇਹਦਾ ਤਾਂ ਫਿਰ ਅੱਛਾ, ਤੁਸੀਂ ਦੱਸਣ ਲੱਗੇ ਸੀ। ਨਾਮ ਇਹਦਾ ਜੀ ਵਿਕਟੋਰੀਆ ਜੀ। ਹਾਂ, ਵਿਕਟੋਰੀਆ। ਹਾਂਜੀ, ਇਸ ਟਾਈਮ ਜੀ ਤੁਸੀਂ ਵਿਕਟੋਰੀਆ ਦੇਖ ਰਹੇ ਆ ਕੈਮਰੇ ਦੇ ਵਿੱਚ। ਹਾਂ, ਤੇ ਇਹਦੀ ਮਾਂ ਦਾ ਨਾਮ ਅੱਗੇ ਗੈਲੈਕਸੀ ਹੈ ਜੀ। ਉਹ ਮਰ ਗਈ ਸੀ ਇੱਕ ਮਸਲੇ ਦੇ ਵਿੱਚ ਆਣ ਕੇ। ਤੇ ਇਹਦੇ ਪਿਓ ਦਾ ਨਾਮ ਸਰਮਦ ਹੈ ਜੀ। ਵੈਸੇ ਇਹ 4.5 ਮਹੀਨਾ ਤੇ ਵੀ ਗੱਭਣ ਖੜੀ ਹੈ। ਯਾਰ ਵਾਹ, ਸਵਾਦ ਆ ਗਿਆ। ਸ਼ਹਿਜ਼ਾਦ ਸਾਹਿਬ, ਤੁਸੀਂ ਨਾ ਸਾਨੂੰ ਆਉਣ ਖਾਨ ਮਾਸ਼ਾਅੱਲਾ ਜੀ ਹਿਸਟਰੀ ਬਾਬਾ ਜੀ ਦੀ ਇਹਦੇ ਕੋਲ ਪਰਚੀਆਂ ਵੀ ਮੌਜੂਦ ਨੇ, ਸੋਚ ਰਿਹਾ ਕਾਰਡ ਵੀ ਮੌਜੂਦ ਹੈ ਇਹਦੇ ਕੋਲ। ਵਾਹ ਵਾਹ ਵਾਹ, ਆ ਹੁੰਦਾ ਸ਼ੌਕ ਜੀ। ਆ ਸਾਡਾ ਪੰਜਾਬ ਆ ਸਾਡੀ ਰੀਤ ਸੀ ਅਸਲ। ਨੈਸ਼ਨਲ ਮਾਡਲ ਸਕੂਲ ਕੋਟਾ ਦਾ ਸਟੂਡੈਂਟ ਹੈ ਜੀ। ਅੱਛਾ, ਅੱਛਾ। ਔਰ ਅਗਲੀ ਗੱਲ ਇਹ ਕਿ ਮਾਸ਼ਾਅੱਲਾ 9th ਕਲਾਸ ਦੇ ਵਿੱਚ ਇਹਦੀ 10th ਦਾ ਸਟੂਡੈਂਟ 9th ਦੇ ਵਿੱਚ ਇਹਦੀ ਫਸਟ ਪੋਜੀਸ਼ਨ ਆਈ ਹੈ। ਮਾਸ਼ਾਅੱਲਾ, ਕਾਬਲ ਪੜ੍ਹਾਈ ਚ ਵੀ ਕਾਬਲ ਹੈ, ਨਿਰਾ ਮੱਝਾਂ ਚ ਨਹੀਂ। ਸਾਡੇ ਇੱਥੇ ਗਰਾਈ ਪਿੰਡ ਲੱਗ ਗਿਆ ਜੀ, ਕੋਟ ਸ਼ਰੀਫ, ਤੇ ਉੱਥੇ ਪੜਦਾ ਹੈ। ਅੱਛਾ ਜੀ। ਇਹ ਕੱਟੀ ਦਾ ਨਾਮ ਹੈ ਜੀ ਕਿਸਵਾ। ਹਾਂਜੀ। ਇਹ ਕੱਟੀ ਦਾ ਨਾਮ ਕਸਵਾ। ਕਿਸਵਾ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਊਂਟਣੀ ਦਾ ਨਾਮ ਸੀ ਜੀ। ਸੁਭਾਨ ਅੱਲਾਹ। ਮੈਂ 2022 ਦੇ ਵਿੱਚ ਗਿਆ ਸੀ ਮੱਕਾ ਸ਼ਰੀਫ। ਅੱਛਾ ਜੀ। ਉੱਥੇ ਜਿਹੜੀ ਬੱਸ ਸੀ ਨਾ ਜੀ, ਉਹਦਾ ਨਾਮ ਵੀ ਕਿਸਵਾ ਸੀ ਤੇ ਜੇ ਉੱਥੇ ਊਂਟਣੀ ਦਾ ਨਾਮ ਵੀ ਫਿਰ ਕਿਸਵਾ ਸੀ। ਫਿਰ ਮੈਂ ਵਾਪਸ ਆਇਆ ਤੇ ਇਹਦੀ ਪੈਦਾਇਸ਼ ਹੋਈ ਸੀ, ਇਹ ਜੰਮੀ ਹੋਈ ਸੀ। ਮੈਂ ਫਿਰ ਇਹਦਾ ਨਾਮ ਕਿਸਵਾ ਰੱਖ ਦਿੱਤਾ। ਵਾਹ ਵਾਹ, ਮਾਸ਼ਾਅੱਲਾ। ਇਹਦੀ ਮਾਂ ਦਾ ਨਾਮ ਤਲੋਰ ਹੈ ਜੀ। ਤਲੋਰ। ਹਾਂਜੀ, ਤੇ ਇਹਦੇ ਪਿਓ ਦਾ ਨਾਮ ਸਰਮਦ ਹੈ ਜੀ। ਵਾਹ ਵਾਹ ਵਾਹ, ਮਾਸ਼ਾਅੱਲਾ। ਅੱਗੇ ਚਲੋ ਜੀ। ਕਿਆ ਸਵਾਦ ਆ ਗਿਆ ਯਾਰ, ਮੈਨੂੰ ਤਾਂ ਬੜਾ ਸਵਾਦ ਆ ਰਿਹਾ ਜੀ। ਤੁਹਾਨੂੰ ਪਤਾ ਨਹੀਂ ਇਸ ਟਾਈਮ ਆ ਰਿਹਾ ਕਿ ਨਹੀਂ ਆ ਰਿਹਾ। ਮਾਸ਼ਾਅੱਲਾ ਨੀਲੀ ਦੀ ਸਭ ਤੋਂ ਜ਼ਿਆਦਾ ਖੂਬਸੂਰਤੀ ਸਰ ਇਹ ਦੇਖ ਲਓ ਕਿ ਅੱਖਾਂ ਹਾਂਜੀ, ਬਿੱਲੀਆਂ, ਸਿੰਘ ਛੋਟਾ, ਕੋੜੀ ਛੋਟੀ। ਮਰਹੂਮ ਵਾਲਦ ਸਾਹਿਬ ਨੂੰ ਅੱਲਾ ਜੰਨਤ ਨਸੀਬ ਕਰੇ, ਉਹਨਾਂ ਦੀਆਂ 2-4 ਨਿਸ਼ਾਨੀਆਂ। ਔਰ ਇਦਾਂ ਹੀ ਜਦੋਂ ਦੋਸਤਾਂ ਨੂੰ ਆਉਣਾ ਮਿਲਣਾ ਵੇਖਣਾ, ਪਿੱਛੇ ਪਿੱਛੇ ਟੁਰਨਾ, ਤਾਂ ਕੁਛ ਵੱਖੀ ਛੋਟੀ ਹੋਣੀ ਚਾਹੀਦੀ ਹੈ ਤੇ ਚਾਮ ਬਰੀਕ ਹੋਣਾ ਚਾਹੀਦਾ ਔਰ ਸਕਿਨ ਬਰੀਕ ਹੋਣੀ ਚਾਹੀਦੀ ਹੈ। ਹਾਂ, ਪਤਲੀ ਬਰੀਕ ਸਕਿਨ ਜਿਹੜੀ ਹੈ ਜੀ, ਉਹ ਬਰੀਡ ਦੇ ਉੱਤੇ ਬਹੁਤ ਜ਼ਿਆਦਾ ਦੁੱਧ ਜ਼ਿਆਦਾ ਦੇਗੀ। ਬਹੁਤ ਜ਼ਿਆਦਾ, ਸੱਚ ਜਾਂ ਉਹਦਾ ਸਭ ਤੋਂ ਜ਼ਿਆਦਾ ਖੂਬਸੂਰਤੀ। ਉਸਮਾਨ ਸਾਹਿਬ, ਤੁਸੀਂ ਨਾ ਕਿਤੇ ਅੱਖਾਂ ਦਿਖਾਓ ਨਾ, ਝੋਟੀ ਦੀਆਂ ਅੱਖਾਂ ਨੀਲੀਆਂ ਜੀ। ਅੱਖਾਂ ਨੀਲੀਆਂ, ਬਿਲਕੁਲ ਨੀਲੀਆਂ। ਉਹਦੀਆਂ ਮਾਸ਼ਾਅੱਲਾ ਦੇਖੋ। ਇਹਨੂੰ ਨੀਲੀ ਵੀ ਤਾਂ ਸਾਦੇ। ਨੀਲੀ ਬਰੀਡ ਦਰਿਆਏ ਸਤਲੁਜ ਦੀ ਵਜ੍ਹਾ ਤੋਂ ਜੀ। ਅੱਛਾ ਜੀ, ਅੱਛਾ। ਇੱਕ ਤਾਂ ਚੰਮ ਪਤਲੀ ਹੋਵੇ, ਬਿਲਕੁਲ ਜੀ, ਚੰਮ ਪਤਲੀ ਛੋਟੀ ਹੋਵੇ। ਕੋੜੀ ਲਮਕੀ ਹੋਈ ਨਹੀਂ ਹੋਣੀ ਚਾਹੀਦੀ, ਛੋਟੀ ਹੋਣੀ ਚਾਹੀਦੀ ਆ। ਤੁੰਨੀ ਛੋਟੀ ਹੋਣੀ ਚਾਹੀਦੀ ਹੈ। ਹਾਂ, ਤੁੰਨੀ। ਅੱਖਾਂ ਜਿਹੜੀਆਂ ਉਹ ਵੀ ਬਰੀਕ, ਜਿਸਮ ਦਾ ਜਿਹੜਾ ਸਿੰਘ ਹੈ ਨਾ, ਇਹ ਵੀ ਬਰੀਕ ਹੋਣਾ ਚਾਹੀਦਾ। ਔਰ ਐਡਾ ਤੰਗ ਹੋਵੇ ਕਿ ਇਹਦੇ ਚ ਉਂਗਲ ਵੀ ਨਾ ਲੰਘ ਸਕੇ। ਵਾਹ ਵਾਹ, ਐਡਾ ਬਰੀਕ ਹੋਣਾ ਚਾਹੀਦਾ। ਹਾਂ। ਤੇ ਜੀ ਨਹੀਂ, ਬਹੁਤ ਸੋਹਣੀ ਝੋਟੀ ਹੈ ਮਾਸ਼ਾਅੱਲਾ, ਬਹੁਤ ਸੋਹਣੀ। ਤੇ ਇਹਦਾ ਦੱਸ, ਉਹਨੇ ਦਾ ਦੱਸਿਆ ਪਿਛਲੀ ਝੋਟੀ ਦਾ? ਨਹੀਂ, ਉਹਦਾ ਨਾਮ ਨਹੀਂ ਦੱਸਿਆ ਹਾਂ, ਜੀ। ਦੱਸ। ਇਸ ਝੋਟੀ ਦਾ ਨਾਮ ਮਲਹਾਰ ਹੈ ਜੀ। ਮਲਹਾਰ। ਹਾਂਜੀ, ਇਹਦੀ ਮਾਂ ਆ ਖੜੀ ਹੈ, ਤੁਸ਼ੀਬਾ ਇਹਦਾ ਨਾਮ ਹੈ ਜੀ। ਅੱਛਾ, ਇਹਦੀ ਮਾਂ ਵੀ ਆ ਨੁੱਕਰ ਤੇ ਖੜੀ ਹੈ। ਅੱਛਾ ਅੱਛਾ। ਮਲਹਾਰ ਦੀ ਮਾਂ ਤੁਸ਼ੀਬਾ, ਤੁਸ਼ੀਬਾ ਦੀ ਮਾਂ ਦੀਪਕ। ਦੀਪਕ ਯਾਰ। ਦੀਪਕ ਦੀ ਮਾਂ ਫਿਰ ਮਲਹਾਰ। ਤੇ ਉੱਥੋਂ ਫਿਰ ਅਸੀਂ ਅਗਾਂ ਬਾਬੇ ਜੀ ਦਾ ਨਾਮ ਹੁੰਦਾ ਬੜਾ ਪਿਆਰ ਨਾਲ ਲਿਖਿਆ ਹੋਇਆ ਸੀ ਇਹਦੀ ਮਾਂ ਦਾ, ਅੱਛਾ। ਉਹਦੀ ਦਾ। ਫਿਰ ਅਸੋ ਚੱਕ ਕੇ ਮੈਂ ਇੰਤ ਰੱਖ ਦਿੱਤਾ ਇਹਦਾ ਕੀ ਨਾਮ ਰੱਖਿਆ? ਮਲਹਾਰ। ਮਲਹਾਰ, ਵਾਹ ਵਾਹ। ਪੂਰੀ ਫਿਲਮ ਇਹ ਵੀ 5ਵਾਂ-6ਵੇਂ ਮਹੀਨੇ ਦੀ ਗੱਭਣ ਹੈਗੀ ਹੈ। ਅੱਛਾ ਇਹਦੇ ਪਿਓ ਦਾ ਨਾਮ ਵੀ ਸਰਮਦ ਹੈ ਜੀ। ਅੱਛਾ, ਠੀਕ ਹੈ। ਇੱਧਰ ਆਇਓ ਜੀ। ਅੱਛਾ, ਆ ਦਿਖਾਓ ਜੀ। ਇਹਦਾ ਦੱਸੋ ਜੀ।
ਓਏ ਨਹੀਂ 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 ਅੱਛਾ ਇਹਦਾ ਨਾਮ ਮੋਰਨੀ ਹੈ ਜੀ। ਇਹਦੀ ਮਾਂ ਦਾ ਨਾਮ ਰੂਬੀ ਹੈ ਜੀ। ਉਹ ਜਿਹੜੀ ਪਹਿਲੇ ਕੋਨੇ ਤੇ ਝੋਟੀ ਵਿਖਾਈ ਸੀ ਉਹਦੀ ਇਹ ਭੈਣ ਹੈ, ਉਹਦੇ ਤੇ ਛੋਟੀ ਹੈ ਸਾਲ ਪੂਰਾ। ਇਹ ਹਲੇ ਗੱਭਣ ਨਹੀਂ ਹੈ ਤੇ ਵੈਸੇ ਇਹਦਾ ਪਿਓ ਵੀ ਸਰਮਦ ਹੀ ਹੈ। ਅੱਛਾ ਠੀਕ। ਸਰਮਦ ਆਪ ਅੱਛੇ ਵਜੂਦ ਦਾ ਸੀ, ਅੱਗੋਂ ਝੋਟੀਆਂ ਦੇ ਵੀ ਕੱਦ ਚੰਗੇ ਨੇ। ਵਾਹ ਵਾਹ ਅੱਗੇ ਆ ਜੀ। ਵਾਹ ਵਾਹ ਅੱਗੇ ਐਸ ਕੱਟੀ ਦਾ ਨਾਮ ਗੈਫਾ ਹੈ ਜੀ। ਕੀ? ਗੈਫਾ। ਗੈਫਾ। ਮੋਰਨੀ ਤੋਂ ਬਾਅਦ ਗੈਫਾ ਆ ਗਈ। ਗੈਫਾ। ਗੈਫਾ ਦੀ ਮਾਂ ਦਾ ਨਾਮ ਦੀਪਕ ਹੈ ਜੀ। ਆ ਜਿਹੜੀ ਖੜੀ ਹੈ ਅੱਛਾ ਅੱਛਾ ਉਹਦੀਆਂ ਆ ਦੋਵੇਂ ਧੀਆਂ ਨੇ। ਇਹਦੀਆਂ ਜਿਹੜੀ ਭੈਣ ਹੈ ਜੀ ਉਹ ਵੀ ਇਹਦੀ ਭੈਣ ਹੈ, ਇਹ ਵੀ ਇਹਦੀ ਭੈਣ ਹੀ ਹੈ। ਅੱਛਾ ਇਹਦੇ ਤੋਂ ਵੱਡੀਆਂ ਜੀ। ਇਹ ਗੈਫਾ ਦਾ ਪਿਓ ਆ ਖੜਾ ਹੈ ਜੀ। ਮੱਝ ਦਿਖਾਣ ਦਿਓ ਜੀ। ਆ ਔਰ ਗਲਤੀ ਹੋਈ ਹੈ, ਚੌਥੀ ਵੇਖੀ ਲੈ ਆਉਣੀ ਸੀ। ਹਾਂ ਆ ਦੋ ਭੈਣਾਂ ਨਾ। ਇਹ ਦੋ ਆ ਖੜੀਆਂ ਜੀ। ਇੱਕ ਟੱਲੀ ਵਾਲੀ ਆ ਤੇ ਇਹ ਇਹਨਾਂ ਦੀ ਮਾਂ ਵਾ। ਅੱਛਾ ਇਹ ਕਿੰਨਵੇਂ ਸੂਏ ਆ ਜੀ ਇਹ 10ਵਾਂ ਸੂਆ ਪੂਰਾ ਖੜੀ ਹੈ ਜੀ ਤੇ 11ਵਾਂ ਲਈ ਖੜੀ ਹੈ। ਲਓ ਜੀ ਆ 10ਵੇਂ ਸੂਏ 10 ਸੂਏ ਸੂਗੀ ਤੇ 11ਵੇਂ ਦਾ ਚੱਲ ਇਹਨੇ ਚੱਲ ਸੂਣਾ ਚੱਲ 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 ਹਾਂਜੀ 11ਵਾਂ ਦੇ 7 ਮਹੀਨਾ ਦੀ ਗੱਭਣ ਵੀ ਹੈ। ਤੇ ਮਾਸ਼ਾਅੱਲਾ ਅੱਜ ਵੀ ਮੱਝ ਤੰਦਰੁਸਤ ਖਲੋਤੀ ਹੈ, ਜਾਨ ਚ ਖਲੋਤੀ ਹੈ। ਰਾਤ ਰਾਣੀ ਹੁੰਦੀ ਹੈ ਭਾਈ, ਸੇਵਾ ਚੰਗੀ ਹੈ। ਨਹੀਂ ਤਾਂ 10 ਸੂਆਂ ਤੋਂ ਮੱਝ ਖਲੋ ਹੀ ਨਹੀਂ ਸਕਦੀ। ਕੱਟੀ ਦਾ ਨਾਮ ਸ਼ਮਸੀ ਤੇ ਇਹਦੀ ਮਾਂ ਹੈਗੀ ਜੀ ਉਧਰ ਕਰਕੇ ਅਲੀਜ਼ਾ। ਅਲੀਜ਼ਾ। ਉਹ ਅਲੀਜ਼ਾ ਇਹਦੀ ਮਾਂ ਹੈਗੀ ਜੀ। ਉਹਦੀ ਮਾਂ ਦਾ ਵੀ ਨਾਮ ਅੱਗੇ ਫਰੋਜ਼ੀ ਸੀ। ਹਾਂ ਉਹਦੀ ਜਿਹੜੀ ਹੈ ਨਾ ਜੀ ਮਾਸੀ ਲੱਗੀ ਆ ਖੜੀ ਹੈ ਜੀ ਲੁਬਨਾ। ਅੱਛਾ ਲੁਬਨਾ ਮਾਸੀ। ਲੁਬਨਾ ਤੇ ਉਹ ਫਰੋਜ਼ੀ ਆਪਸ ਚ ਭੈਣਾ ਸੀ ਜੀ। ਹਾਂਜੀ ਆ ਪਰਲੀ ਕਾਲੇ ਮੱਥੇ ਤੇ ਵਾਲੀ ਫਰੋਜ਼ੀ ਹੈ ਕਿੱਥੇ ਆ? ਫਰੋਜ਼ੀ ਆਪ ਚਲੀ ਗਈ ਸੀ ਜੀ। ਅੱਛਾ ਚਲੀ ਗਈ ਸੀ ਉਹ ਫਰੋਜ਼ੀ। ਮੰਡੀ ਬਾਉਦੀਨ ਖੜੀ ਹੈ ਜੀ ਇਸ ਲੜ ਟਾਈਮ। ਕੇ ਚਲੀ ਗਈ ਪੇਕਿਆਂ ਦੇ। ਕੈਸੇ ਨਾਮ ਲੁਬਨਾ ਫਰੋਜ਼ੀ। ਵਾਹ ਮੁੰਡਿਆ ਵਾਹ। ਅੱਛਾ ਇਹ ਦੇਖ ਰਹੇ ਜੀ। ਇਹ ਵੀ ਹਲੇ ਗੱਭਣ ਨਹੀਂ ਹੋਈ ਜੀ। ਹਾਂ ਨਹੀਂ ਲਵੀਆਂ ਝੋਟੀਆਂ ਇਹ ਤਾਂ। ਹਾਂਜੀ ਅੱਛਾ ਜੀ ਅੱਗੇ ਆ ਜਾਓ ਜੀ। ਇਸ ਕੱਟੇ ਦਾ ਨਾਮ ਕਸ਼ਮੋਰ ਹੈ ਜੀ। ਕਸ਼ਮੋਰ। ਹਾਂਜੀ ਵਾਹ ਵਾਹ ਵਾਹ। ਕਸ਼ਮੋਰ ਤੇ ਇਹਦੇ ਪਿਓ ਦਾ ਨਾਮ ਸਰਮਦ ਤੇ ਮਾਂ ਦਾ ਨਾਮ ਨਗੀਨਾ ਸੀ। ਅੱਛਾ ਇਹ ਸਰਮਦ ਦਾ ਪੁੱਤਰ ਹੈ। ਹਾਂਜੀ ਖਾਨਦਾਨ ਇਹਦੀ ਇੱਕ ਸਿਰਫ ਧੀ ਖੜੀ ਹੈ, ਜਿਹੜੀ ਸੈਂਟਰ 'ਚ ਖੜੀ ਹੈ। ਹਾਂ ਬਾਕੀ ਇਹਦੀਆਂ ਨਹੀਂ ਹੈਗੀਆਂ। ਅੱਛਾ ਹਲੇ ਉਧਰ ਆ। ਬਾਕੀ ਇਹ ਹਲੇ ਮਸੇ ਦੂਜੀ ਕਿ ਤੀਜੀ ਮਾਲੀ ਚੀਜ਼। ਇਹਦੀ ਸਾਨੂੰ ਧੀ ਦਿਖਾਓ ਕਿਹੜੀ ਕਹਿ ਰਹੇ ਹੋ ਤੁਸੀਂ। ਅਟੋਰਿਓ ਜੀ ਝੋਟੀ ਨੂੰ। ਉਹਨੇ ਦੀ ਉਮਰ ਕਿੰਨੀ ਹੈ ਇਸ ਇਹਦੀ 3 ਸਾਲ ਉਮਰ ਹੈ ਜੀ ਪੂਰੀ ਮੁਕੰਮਲ ਜਿਹੜੀ ਹੈ ਇਸ ਟਾਈਮ ਮਾਂ ਤੋਂ ਲੈ ਕੇ ਤੇ ਇਹ ਹਲੇ ਗੱਭਣ ਵੀ ਨਹੀਂ ਹੋਇਆ। ਅਗਲੇ ਸਾਲ ਇਨਸ਼ਾਅੱਲਾ ਤਾਲਾ ਗੱਭਣ ਹੋਈ। ਉਸ ਝੋਟੇ ਦੀ ਧੀ ਹੈ। ਕਸ਼ਮੋਰ ਦੀ। ਹਾਂਜੀ ਕਸ਼ਮੋਰ ਦੀ ਧੀ ਹੈ ਤੇ ਇਹਦੀ ਮਾਂ ਦਾ ਨਾਮ ਦੀਪਕ ਹੈ। ਕਸ਼ਮੋਰ ਦੀ ਧੀ ਤੇ ਮਾਂ ਦੀ। ਕਸ਼ਮੋਰ ਨੂੰ ਦਿਖਾਓ ਜੀ। ਇਹਦੀ ਉਮਰ ਦੱਸੋ ਕਿੰਨੀ ਹੈ? 9.5 ਸਾਲ ਉਮਰ ਹੈ ਜੀ। ਅੱਛਾ ਤਰੀਕ ਡੇਟ ਪੈਦਾਇਸ਼ ਤੇ ਇਹਦੀ ਮਾਂ ਦਾ ਨਾਮ ਨਗੀਨਾ ਜੀ। ਹਾਂ ਨਗੀਨਾ ਜਿਹੜੀ ਚਲੀ ਗਈ। ਨਗੀਨਾ ਵੀ ਚਲੀ ਗਈ ਤੇ ਇਹਦੇ ਪਿਓ ਦਾ ਨਾਮ ਸਰਮਦ ਹੈ। ਉਹ ਵੀ ਚਲੇ ਗਏ ਇੱਥੋਂ ਤਾਂ। ਬਾਬਾ ਜੀ ਬਾਬਾ ਜਿਹੜੇ ਨਾ ਉਹ ਝੋਟੇ ਕੋਲ ਝੋਟੀ ਨਹੀਂ ਸੀ ਕਰਾਉਣ ਦਿੰਦੇ। ਉਹਦੀ ਧੀ ਨਹੀਂ ਸੀ ਕਰਾਉਣ ਦਿੰਦੇ। ਹਾਂ ਨਹੀਂ ਉਹ ਤਾਂ ਠੀਕ ਹੈ ਗੱਲ। ਉਹ ਨਹੀਂ ਸੀ ਹੈਗਾ ਜਾਣ ਦਿੰਦੇ। ਅੱਛਾ ਤੁਸੀਂ ਇਹਦੇ ਪੈਰਾਂ ਦੇ ਵਿੱਚ ਦੇਖ ਰਹੇ ਆ। ਅਸੀਂ ਆਮ ਦੇਖਿਆ ਵੀ ਸੰਗਲ ਇੱਕ ਆ ਜਿਵੇਂ ਉਸ ਝੋਟੀ ਦੇ ਪਾਇਆ ਹੈ। ਹਾਂਜੀ ਸਾਡੇ ਮੱਝਾਂ ਦੇ ਪਾਣੇ ਝੋਟੇ ਨੂੰ ਅਸੀਂ ਸੰਗਲ ਉਂਝ ਹੀ ਭਾਰਾ ਪਾ ਲਈਦਾ, ਪਰ ਆਹ ਕੰਮ ਪਹਿਲੀ ਵਾਰੀ ਦੇਖਿਆ ਵੀ ਗਾਂਹ ਜਾ ਕੇ ਇੱਕੋ ਸੰਗਲ ਦੋ ਪੈਰਾਂ ਨੂੰ ਪਿਆ ਹੈ। ਇਹ ਅਸੀਂ ਸੰਗਲ ਹਲਕਾ ਪਾਉਣਾ ਹੁੰਦਾ, ਬਹੁਤਾ ਭਾਰਾ ਨਹੀਂ ਪਾਈਦਾ। ਅੱਛਾ ਅਗਾਂਹ ਤੱਕ ਦੋ ਹੀ ਪਾ ਲਈਏ ਪੱਕੇ ਪਾਉਣੇ ਆ। ਇਹ ਫਿਰ ਇੱਥੋਂ ਸੜਕ ਤੋਂ ਕਿਸੇ ਦੀ ਮੱਝ ਲੰਘਦੀ ਹੈ ਨੱਚਦੇ ਰਹਿੰਦੇ, ਫਿਰ ਸੰਗਲ ਕਢਾਉਣ ਦੇ ਆਦੇ ਹੋ ਜਾਂਦੇ। ਅੱਛਾ ਫਿਰ ਜ਼ੋਰ ਲਾਉਂਦੇ ਨੇ, ਫਿਰ ਇਹਦਾ ਇੱਕ ਟੁੱਟਦਾ ਨਹੀਂ। ਦੂਜੀ ਗੱਲ ਆ ਕਿ ਮੱਝ ਵਾਲ ਥੋੜਾ ਜ਼ੋਰ ਲਾਉਂਦਾ ਫਿਰ ਪਿੱਛੋਂ ਨਿਕਲਦਾ ਰਹੇ। ਅੱਛਾ ਨਾਲੇ ਉਦਾਂ ਸ਼ਰਾਫਤ ਵੀ ਹੈ। ਐਡ ਕਰਾਂਗਾ। ਹਾਂ ਔਨ ਖਾਨ ਨੇ ਜਿਵੇਂ ਆਖਰੀ ਲਫ਼ਜ਼ ਸ਼ਰਾਫਤ ਵਾਲਾ ਇਸਤੇਮਾਲ ਕੀਤਾ। ਇਹ ਨੀਲੀ ਬਰੀਡ ਦਾ ਕਮਾਲ ਹੈ ਵੀ ਆਪਾਂ ਇਹਦੇ ਕੋਲ ਖਲੋਤੇ ਆ। ਕੋਈ ਉਧਰੋਂ ਛੇੜੀ ਜਾਂਦਾ, ਕੋਈ ਉਧਰੋਂ ਟੱਪੀ ਜਾਂਦਾ, ਦੂਸਰਾ ਰਾਵੀ ਦਾ ਹੁੰਦਾ ਜਾਂ ਕਿਤੇ ਕ੍ਰਾਸ ਬਰੀਡ 'ਚ ਜਾ ਕੇ ਹੁੰਦਾ। ਇਹਨੇ ਹੁਣ ਤੱਕ ਜਾਂ ਤਾਂ ਆਪਾਂ ਨੂੰ ਕਿਸੇ ਨੂੰ ਇੱਕ ਦਿਨ ਚੁੱਕਿਆ ਹੋਣਾ ਸੀਗਾ ਤੇ ਜਾਂ ਇਹਨੇ ਇੱਥੇ ਇਸ ਤਰੀਕੇ ਆਪਣੀ ਸ਼ਰਾਫਤ ਦੇ ਵਿੱਚ ਕਿਲੇ ਤੇ ਨਹੀਂ ਸੀ ਖਲੋਣਾ। ਨੀਲੀ ਦੀ ਸ਼ਰਾਫਤ ਤੇ ਨੀਲੀ ਦੀ ਖੂਬਸੂਰਤੀ। ਨੀਲੀ ਦੀ ਮੱਝ ਦੀ ਚੁਆਈ ਦੇ ਟਾਈਮ ਤੇ ਮੇਰਾ ਨਹੀਂ ਖਿਆਲ ਬਹੁਤ ਸਾਰੀਆਂ ਸਾਡੀਆਂ ਐਸੀਆਂ ਨੇ ਮੱਝਾਂ ਜਾਂ ਝੋਟੀਆਂ ਚੁਆਈ ਦੇ ਟਾਈਮ ਤੇ ਉਹਨਾਂ ਨੂੰ ਜਿਵੇਂ ਆਪਾਂ ਜਟਕੇ ਲਫ਼ਜ਼ਾਂ 'ਚ ਵੰਗਾ ਜਾਂ ਵੰਗੜਾ ਕਹਿੰਦੇ ਉਹ ਨਹੀਂ ਲਾਈਦਾ। ਟੰਗਾ ਨਹੀਂ ਲਾਈਦਾ। ਉਹ ਉਦਾਂ ਹੀ ਮਾਸ਼ਾਅੱਲਾ ਆਪਣੇ ਬੱਚੇ ਨੂੰ ਵੀ ਪਿਲਾਉਂਦੀਆਂ ਨੇ ਔਰ ਖੁਦ ਵੀ ਦੁੱਧ ਉਵੇਂ ਹੀ ਦਿੰਦੀਆਂ ਨੇ। ਉਹਨਾਂ ਨੂੰ ਟੰਗੇ ਦੀ ਜ਼ਰੂਰਤ ਨਹੀਂ ਪੈਂਦੀ। ਇਹ ਸ਼ਰਾਫਤ ਦਾ ਇਹਨਾਂ ਦਾ ਮਤਲਬ ਇੱਕ ਖੂਬੀ ਹੈ। ਉਹੀ ਹੈ ਤੁਸੀਂ ਖੂਬੀ ਵੇਖ ਲਓ। ਇਹ ਇਵੇਂ ਖਲੋਤਾ ਹੋਇਆ ਮਤਲਬ ਜਿਵੇਂ ਕੋਈ ਫੀਮੇਲ ਖਲੋਤੀ ਹੋਵੇ ਜਾਂ ਮੱਝ ਖਲੋਤੀ ਹੋਵੇ। ਇਦਾਂ ਕਰਕੇ ਸਾਨ ਨਹੀਂ ਖਲੋ ਸਕਦਾ। ਨੀਲੀ ਦੀ ਸ਼ਰਾਫਤ ਜੀ ਇਹ ਗੱਲ ਸਹੀ ਆ। ਅਸੀਂ ਵੀ ਬਜ਼ੁਰਗਾਂ ਤੋਂ ਸੁਣਿਆ ਮੱਝਾਂ ਦੀ ਸ਼ਰਾਫਤ ਆ। ਨੀਲੀ ਦੇ ਬੰਦਿਆਂ 'ਚ ਬੜੀ ਸ਼ਰਾਫਤ ਆ। ਹਾਂ ਨੀਲੀ ਦੇ ਬੰਦੇ ਵੀ ਸ਼ਰੀਫ ਔਰ ਸਮਝਦਾਰ ਔਰ ਬਹੁਤ ਸਿਆਣੇ। ਬਹੁਤ ਸਿਆਣੇ ਪ੍ਰਾਹੁਣਚਾਰ। ਅਗਲੀ ਇੱਕ ਹੋਰ ਗੱਲ ਐਡ ਕਰਦਾ ਜਿਵੇਂ ਸਪੈਸ਼ਲੀ ਸਾਡੇ ਕਿੱਲੇ ਤੇ ਅਸੀਂ ਬਚਪਨ ਤੋਂ ਅੱਜ ਤੱਕ ਇਹ ਵੇਖਦੇ ਸੁਣਦੇ ਆਏ ਆ ਕਿ ਕਦੀ ਇਹਨਾਂ ਨੇ ਆਊਟ ਆਫ ਦਾ ਫਾਰਮ
ਕਦੀ ਕੋਈ ਮੱਝ ਕ੍ਰਾਸ ਨਹੀਂ ਕੀਤੀ। ਅੱਛਾ ਬਹੁਤ ਕਰੀਬੀ ਦੋਸਤ ਆਏ ਨੇ, ਉਹਨਾਂ ਨੂੰ ਜਵਾਬ ਨਹੀਂ ਦਿੱਤਾ ਗਿਆ। ਮੱਝ ਲਿਆਂਦੀ ਏ, ਵਾੜੇ ਦੇ ਅੰਦਰ ਵੀ ਛੱਡੀਏ, ਕਿੱਲੇ ਤੇ ਵੀ ਹੈ, ਲੇਕਿਨ ਇਹਨਾਂ ਨੇ ਉਹਨੂੰ ਨਵੇਂ ਦੁੱਧ ਜਿਵੇਂ ਆਪਾਂ ਸਿੱਧਾ ਕਹਾਂਗੇ ਇਹਨਾਂ ਨਹੀਂ ਕੀਤਾ। ਇਹ ਨਜ਼ਦੀਕ ਹੀ ਨਹੀਂ ਜਾਂਦੇ। ਅੱਛਾ ਇਹ ਨੀਲੀ ਵਾਲੇ ਝੋਟੇ ਘੱਟ ਦੂਸਰਿਆਂ ਦੀ ਆਵਾਜ਼ ਕਰਦੇ ਨੇ, ਦਿਲ ਕਰੇ ਤੇ ਨਹੀਂ ਕਰਨ ਜਾਂਦੇ। ਤੇ ਨਹੀਂ ਕਰਦੇ। ਸਾਡੇ ਝੋਟਾ ਕਮ ਸੇ ਕਮ ਜਿਹੜੇ ਸਾਡੇ ਕੋਲ ਅੱਜ ਕੱਲ ਹੈ ਨੇ, ਤੇ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਵੀ ਚਲੋ ਕੋਈ ਬਰੀਡ ਅੱਗੇ ਪਿੱਛੇ ਕੋਈ ਦੋਸਤਾਂ ਬਾਕੀਆਂ ਦੇ ਕੋਈ ਕਿੱਲਿਆਂ ਤੇ ਚਲੇ ਜਾਵੇ, ਲੇਕਿਨ ਇਹ ਨਹੀਂ ਕਰ। ਆਪਣੀ ਮਾਸ਼ਾਅੱਲਾ ਸਾਰੀਆਂ ਇਨ ਟਾਈਮ ਕ੍ਰਾਸ ਹੋਈਆਂ ਨੇ, ਨਿਤਰੀਆਂ ਹੋਈਆਂ ਨੇ, ਛੋਟੀਆਂ ਛੋਟੀਆਂ, ਜਿਵੇਂ ਤੁਹਾਨੂੰ ਦੱਸਿਆ ਪਹਿਲੇ ਸੂਏ ਦੀਆਂ ਸਾਰੀਆਂ ਛੋਟੀਆਂ ਸੀਗੀਆਂ। ਦੂਸਰੀ ਮੱਝ ਆਏਗੀ ਉਹਨੂੰ ਨਹੀਂ ਨੇੜੇ ਨਹੀਂ ਜਾਏਗਾ, ਛੱਡ ਵੀ ਦਿਓਗੇ ਤਾਂ ਉਧਰ ਨਹੀਂ ਜਾਏਗਾ। ਇਹ ਲਗਾਰੀ ਸਾਹਿਬਾਨ ਨੇ ਆਪਣੀ ਜਾਨ ਛਡਾ ਲਈ, ਜੁੰਡੇ ਛਡਾ ਲਏ ਵੀ ਇਹ ਕਿਤੇ ਝੋਟਾ ਨਾ ਸਰੋਇਆ ਲੈ ਕੇ ਚਲੇ ਜੇ ਮੰਗਵਾ। ਕੈਸੀ ਗੱਲ ਸੁਣਾਈ ਇਹਨਾਂ ਨੇ, ਇਹ ਪੂਰੇ ਉਸਤਾਦ ਆ। ਆਜੋ ਜੀ ਹੁਣ ਮੱਝਾਂ ਤੋਂ ਲੈ ਜਾਓ ਜੀ। ਇਹ ਰਾਵੀ ਦਾ ਝੋਟਾ ਮੱਝ ਕਰ ਵੀ ਦੇਗਾ ਤਾਂ ਚੱਕ ਵੀ ਦੇਗਾ। ਹਾਂ ਉਹ ਟੱਕਰ ਵੀ ਮਾਰਦੇ, ਮੱਝ ਮਾਰ ਸੱਟ ਲੱਗ ਜਾਂਦੀ ਮੱਝ ਨੂੰ। ਅਜੀ ਥਣ ਦਿਖਾਇਓ ਮੱਝ ਦੇ ਚੱਡੇ ਦਾ ਬਰਾਬਰ ਜੀ, ਛੋਟੇ ਥਣ ਤੇ ਮੱਝ ਹੈ ਵੀ ਇਹ 11ਵੇਂ ਸੂਏ ਦੇ ਵਿੱਚ। ਹਾਂਜੀ ਤੇ ਹਾਲੇ ਤੱਕ ਥਣ ਨਹੀਂ ਮੱਝ ਨੇ ਲੰਬੇ ਕੀਤੇ ਨਹੀਂ ਜੀ, ਹੈ। 11 ਸੂਏ ਹੋ ਗਏ ਚੁਆਈ ਕਰਦਿਆਂ ਤੇ ਥਣ ਮੱਝ ਨੇ ਲੰਬੇ ਨਹੀਂ ਕੀਤੇ। 11 ਸੂਬੇ ਹੋ ਗਏ, ਮੱਝ ਨੇ ਕੰਡ ਨਹੀਂ ਡੇਗੀ। ਕੰਡ ਨਹੀਂ ਡਿੱਗੀ। 7ਵਾਂ ਮਹੀਨਾ ਗੱਭਣ ਦਾ, ਮੱਝ ਨੇ ਕੰਡ ਨਹੀਂ ਡੇਗੀ। ਆਮ ਮੱਝਾਂ ਰਾਵੀ ਵਾਲੀਆਂ ਖਾਸ ਤੌਰ ਤੇ ਉਹਨਾਂ ਵਜੂਦ ਵੱਡੇ ਹੁੰਦੇ, ਉਹ ਕੰਡ ਡੇਗ ਜਾਂਦੀਆਂ ਨੇ। 7ਵਾਂ 8ਵਾਂ ਮਹੀਨੇ ਤੱਕ 20 ਸੂਏ ਸੂਲੇਗੀ ਨੀਲੀ ਦੀ ਮੱਝ, ਨਾ ਪਾਸਾ ਸੱਟੇਗੀ ਤੇ ਨਾ ਕੰਡ ਨੀਵੀਂ ਕਰੇਗੀ, ਕੁਛ ਵੀ ਨਹੀਂ ਕਰੇਗੀ। ਆਪਣੇ ਅਖਲਾਸ ਦੇ ਵਿੱਚ ਹਰ ਚੀਜ਼ ਦੇ ਵਿੱਚ ਮਿਲੇ ਵੀ ਗਈ, ਦੁੱਧ ਵੀ ਦੇਗੀ ਔਰ ਅੱਛਾ ਰਿਕਾਰਡ ਦੇਗੀ। ਠੀਕ ਆ, ਚੰਗੀ ਖੂਬਸੂਰਤੀ, ਚੰਗੇ ਖੜੋ ਕੇ ਰਿਕਾਰਡ ਵੀ ਦੇਗੀ। ਸਿੰਘ ਦੀ ਜਿਹੜੀ ਗੁਲਾਈ ਹੈ ਉੱਥੇ ਹੀ ਰੱਖੇਗੀ ਨਾਲ, ਗੁਲਾਈ ਤੇ ਕਿਆ ਚੂੜੀਦਾਰ ਨੇ ਜਾਂ ਉੱਥੇ ਹੀ ਰੱਖੇਗੀ। ਮੂੰਹ ਜਬੜਾ ਜਿਹੜਾ ਆਮ ਝਟਕੇ ਵੱਡਾ ਨਹੀਂ ਕਰ ਜੇਗੀ, ਬੁਢੇਪਾ ਆਪਣਾ ਸ਼ੋਅ ਨਹੀਂ ਕਰਾਏਗੀ। ਅਗਰ ਮਾਲਕ ਜਿੰਦਾ, ਹਾਂ ਮਾਲਕ ਨਹੀਂ ਜਿੰਦਾ ਤਾਂ ਫਿਰ ਤਾਂ ਚੌਥੇ ਪੰਜਵੇਂ ਸੂਏ ਵਾਲੀਆਂ ਵੀ ਰੁੱਲ ਜਾਂਦੀਆਂ ਨੇ। ਗੱਲ ਅਸਲ ਚਾਚਾ ਮਾਲਕ ਜੀ ਦੀ ਜਿੰਦੇ ਦੀ ਹੈ ਜੀ, ਗੱਲ ਤਾਂ ਮਾਲਕ ਜਿੰਦੇ ਮਾਲਕ ਕਿਹੜਾ ਸ਼ਿਕਵਾ ਹੁੰਦਾ ਛੇੜੂਆਂ ਤੇ 60 ਖੱਤਨ ਜੇ ਛੋਟੀਆਂ ਸਾਈਂ ਚਾ ਗੱਲ ਤਾਂ ਸਾਈਆਂ ਦੀ ਹੈ। ਸਾਈਂ ਜਿੰਦੇ ਹੋਣ ਤੇ ਡੰਗਰ ਬੁੱਢਾ ਨਹੀਂ ਹੁੰਦਾ ਚਾਚਾ। ਬੁੱਢਾ ਨਹੀਂ ਹੁੰਦਾ, ਡੰਗਰ ਬੁੱਢਾ ਨਹੀਂ ਹੁੰਦਾ ਜੇ ਸਾਈਂ ਜਿੰਦੇ ਹੋਣ। ਤੈਨੂੰ ਸਵਾਦ ਆਇਆ ਕਿ ਮੈਂ ਕਹਿੰਦਾ ਜੀ ਬਹੁਤ ਸੋਹਣੀਆਂ ਮਾਸ਼ਾਅੱਲਾ, ਅੱਲਾਹ ਤੰਦਰੁਸਤੀ ਦੇਵੇ ਜੀ, ਅੱਲਾਹ ਤਾਲਾ ਇਹਨਾਂ ਤੇ ਰਹਿਮਤ ਕਰੇ ਜੀ। ਬਹੁਤ ਸੋਹਣੀਆਂ ਮੱਝਾਂ ਮਾਸ਼ਾਅੱਲਾ, ਸਾਰੀਆਂ ਚੰਗੀਆਂ ਜੀ। ਇੱਕ ਵਾਰੀ ਨਾ ਜਿਵੇਂ ਝੋਟੀਆਂ ਦੱਸਿਆ, ਮਾੜਾ ਮਾੜਾ ਸਾਨੂੰ ਮੱਝਾਂ ਦੀ ਨਿਗਾਹ ਮਰਾ ਦੇ, ਗੱਲ ਦੱਸ ਜਾ ਤੇ ਹਾਂ ਮੂੰਹ ਕੈਮਰੇ ਵੱਲ ਰੱਖੀ ਬਸ। ਐਸ ਮੱਝ ਦਾ ਨਾਮ ਕੂੰਜ ਹੈ ਜੀ। ਠੀਕ ਹੈ। ਇਹਦੀ ਮਾਂ ਦੀਪਕ ਹੈ ਤੇ ਇਹਦਾ ਪਿਓ ਵੀ ਸਰਮਦ ਦੇ। ਜ਼ਿਆਦਾਤਰ ਇੱਥੇ ਜਿਹੜੀਆਂ ਝੋਟੀਆਂ ਖੜੀਆਂ ਨੇ ਸਰਮਦ ਦੀਆਂ ਖੜੀਆਂ ਨੇ। ਸੂਆ ਕਿਨਵਾ ਸੂਆ ਇਹਦਾ ਜੀ ਦੂਜਾ ਢਿੱਡ 'ਚ ਲਈ ਖੜੀ ਹੈ, ਹਲੇ ਉੱਕੀ ਪਹਿਲਣ 'ਚ ਜੀ, ਪਿਛਲੇ ਸਾਲ ਸੂਈ ਹੈ। ਤੇ ਉਹਦਾ ਆਪਣੇ ਨਾਲ ਰਿਕਾਰਡ ਇਹਨੇ 10 ਸਾਲ ਦਾ ਕਾਇਮ ਕੀਤਾ। 10 ਕਿਲੋ ਦੁੱਧ ਇਹਦਾ ਇੱਕ ਟਾਈਮ ਦਾ ਸੀਗਾ। ਮਾਸ਼ਾਅੱਲਾ। ਸਾਰੀਆਂ 10 ਤੋਂ 12 ਕਿਲੋ ਦੁੱਧ ਦੇਣ ਦੇ ਅਹਿਮੀਅਤ ਪੂਰੀਆਂ ਰੱਖਦੀਆਂ ਨੇ। ਦੁੱਧ ਦੀ ਗੱਲ ਹਜੇ ਮੈਂ ਕਰ ਨਹੀਂ ਰਿਹਾ ਸੀ, ਮੈਂ ਕਿਹਾ ਇੱਕ ਵਾਰੀ ਮੱਝਾਂ ਵੇਖ ਲਾਂ ਫਿਰ ਮੈਂ ਪੁੱਛਦਾ ਤੈਨੂੰ। ਚਲੋ ਹਾਂ। ਇਸ ਮੱਝ ਦਾ ਨਾਮ ਤੁਸ਼ੀਬਾ ਜੀ। ਇਹ ਵੀ ਉਹ ਦੀਪਕ ਦੀ ਧੀ ਹੈ ਤੇ ਇਹਦਾ ਪਿਓ ਨੀਲੀ ਦਿਲਬਰ ਸੀ। ਅੱਛਾ ਅੱਛਾ। ਨੀਲੀ ਦਿਲਬਰ ਵੀ ਚਲੇ ਗਿਆ ਤੇ ਇਹ ਉਹਦੀ ਧੀ ਦਾ ਨਾਮ ਤੁਸ਼ੀਬਾ ਜੀ। ਇਹਦੀ ਬੇਟੀ ਅਗਾ ਉਹ ਖੜੀ ਹੈ ਮਸਤਾਨੀ। ਇਹ ਤੁਸ਼ੀਬਾ ਜਿਨ੍ਹਾਂ ਦੇ ਸੈੱਲ ਲਾਉਂਦੇ ਸੀ ਨਾ ਜੀ, ਉਹਨਾਂ ਨੇ ਮੱਝ ਕੱਢੀ ਹੈ। ਅੱਛਾ ਜੀ। ਨਹੀਂ ਨਹੀਂ ਨਹੀਂ, ਇਸ ਮੱਝ ਦਾ ਨਾਮ ਲੁਬਨਾ ਹੈ ਜੀ। ਹਾਂ ਠੀਕ ਆ। ਲੁਬਨਾ ਦੀ ਮਾਂ ਦਾ ਨਾਮ ਜ਼ਮੂਰਤ ਹੈ ਜੀ। ਇਹਦਾ ਹੀ ਪਿਓ ਨੀਲੀ ਦਿਲਬਰ ਸੀ। ਠੀਕ ਆ। ਤੇ ਬਾਬਾ ਜੀ ਫਿਰ ਬਾਹਰੋਂ ਛੋਟੇ ਛੋਟੇ ਲਿਆਂਦੇ ਤੇ ਇਹ ਉਥੋਂ ਫਿਰ ਉਹ ਇੱਕ ਸੰਭਾਲੀ ਦਿੱਤੀ। ਪਰ ਵੈਸੇ ਇਹਨਾਂ ਦੇ ਰਿਕਾਰਡ ਅੱਛੇ, ਸੋਹਣੀਆਂ ਖੂਬਸੂਰਤੀ, ਤੁਸੀਂ ਕੱਦ ਵੇਖੋ, ਸਿੰਘ ਵੇਖੋ, ਪੂਛਲਾਂ ਵੇਖੋ। ਨਹੀਂ ਬਹੁਤ ਸੋਹਣੀ, ਬਹੁਤ ਗੁਣ ਪੂਰੇ ਆ, ਗੁਣ ਪੂਰੇ ਆ। ਅਗਲੀ ਮੱਝ ਤੇ ਚੱਲੋ। ਆ ਜਾ। ਇਸ ਮੱਝ ਦਾ ਨਾਮ ਅਲੀਜ਼ਾ ਜੀ। ਅਲੀਜ਼ਾ ਦੀ ਮਾਂ ਫਰੋਦੀ ਤੇ ਫਰੋਦੀ ਦਾ ਇਹਦਾ ਪਿਓ ਜਿਹੜਾ ਜੀ ਉਹ ਨੀਲੀ ਦਿਲਬਰ ਹੈ ਤੇ ਫਰੋਦੀ ਦੀ ਮਾਂ ਵੀ ਅਗਾ ਜ਼ਮੂਰਤ ਹੈ ਜੀ। ਵਾਹ ਵਾਹ ਵਾਹ। ਵਾਹ ਜੀ ਵਾਹ। ਅੱਛਾ ਜੀ, ਆ ਝੋਟੀ ਨਾ ਇਦਾਂ ਪਿੱਛੋਂ ਆ ਕੇ ਦਿਖਾਇਓ, ਗੱਡੇ ਤਰ੍ਹਾਂ ਜਿਵੇਂ ਕਹਿੰਦੇ ਹੁੰਦੇ ਸੀ ਨਾ ਮੱਝ, ਹਾਂਜੀ ਹਾਂਜੀ ਉਹ ਮੱਝ ਮਾਸ਼ਾਅੱਲਾ ਸੋਹਣੀ ਮੱਝ ਪਿੱਛੋਂ ਵੀ ਗੱਡੇ ਤਰ੍ਹਾਂ ਮਗਰੋਂ ਚੌੜੀ ਹਾਂਜੀ ਹਾਂਜੀ ਤੇ ਅੱਗੋਂ ਪਤਲੀ। ਅੱਗੋਂ ਪਤਲੀ ਇਹ ਚੰਗੀ ਮੱਝ ਦੀ ਨਿਸ਼ਾਨੀ ਹੈ। ਚੰਗੀ ਚੰਗੀ। ਅੱਛਾ। ਰਾਵੀ ਨੀਲੀ ਦੀ ਮੱਝ ਹੁੰਦੀ ਹੈ ਤੇ ਕੋਈ ਬੂਥੀ ਵੀ ਬਰੀਕ ਤੇ ਬੂਥੀ ਹੁਣੀ ਵੀ ਛੋਟਾ। ਬੂਥਾ ਜਿਹੜਾ ਨਾ ਮੂੰਹ ਉਹ ਛੋਟਾ ਔਰ ਬਰੀਕ ਔਰ ਸੋਹਣਾ ਰੱਖਣਾ, ਵਿਚਾਲੇ ਮੱਥਾ ਬਹੁਤਾ ਚੌੜਾ ਨਹੀਂ ਕਰਦਾ। ਰਾਵੀ ਦੀ ਮੱਝ ਜਿਹੜੀ ਹੈ ਅਮੂਮਨ ਜਾਂ ਤਾਂ ਪਾਸਾ ਇੱਕ ਪਾਸੇ ਵਾਲ ਰੱਖ ਜੇਗੀ ਜਾਂ ਦੂਜੇ ਪਾਸੇ, ਜਾਂ ਫਿਰ ਉਹ ਕਾਂਡੀ ਪਾਸਾ ਹੀ ਡੇਗ ਜਾਣੀਆਂ ਨੇ। ਉਹ ਮੱਝ ਪਾਸੇ ਤੇ ਵੇਖੇ ਨਾ ਤੇ ਉਹਦਾ ਮੂੰਹ ਦਿਖਾਣਾ ਸੀ, ਜੇ ਪਾਸੇ ਵੱਲ ਨੂੰ ਵੇਖੇ ਨਾ। ਹਾਂ ਤੁਸ਼ੀਬਾ। ਕਰ ਗਈ ਆ। ਕਿਆ ਸੋਹਣਾ ਮੂੰਹ ਆ ਮੱਝ ਦਾ, ਕਿਆ ਬਾਤ ਆ। ਅੱਛਾ ਆ ਜਾਓ ਜੀ। ਅਗਲੀ ਮੱਝ ਆ ਜੀ। ਮੱਝ ਦਾ ਨਾਮ ਮਲੂਕ ਹੈ ਜੀ ਤੇ ਇਹਦੀ ਮਾਂ ਦਾ ਨਾਮ
ਅਗਾ ਕਚਾਨ ਸਨਾ ਹੈ ਜੀ ਅੱਛਾ ਤੇ ਇਹਦਾ ਪਿਓ ਵੀ ਸਰਮਤ ਸੀ ਜੀ ਤੇ ਇਹ ਅਗਾ ਅੱਛੇ ਟਾਈਮ ਦੀ ਵੇਖੋ ਤੁਸੀਂ ਕਾਦ ਕਾਟ ਲੋ ਸੋਹਣੀ ਨਹੀਂ ਇਸ ਟਾਈਮ ਕੀ ਸੂਰਤ ਹਾਲ ਚ ਖਲੋਤੀ ਇਹ ਸੂਰਤ ਹਾਲ ਦੀ ਤੀਜਾ ਸੂਆ ਹੁਣ ਸੂਣ ਵਾਲੀ ਹੈ? ਹਾਂਜੀ ਠੀਕ ਹੈ ਇਹਦਾ ਰਿਕਾਰਡ ਹੈ ਹਾਂਜੀ ਅੱਛਾ 12 ਕਿਲੋ ਇੱਕ ਟਾਈਮ ਦਾ ਦੁੱਧ ਠੀਕ ਹੈ ਮਾਸ਼ਾਅੱਲਾ ਹੁਣ ਤੱਕ ਆਪਾਂ ਜਿੰਨੀਆਂ ਦੇਖੀਆਂ 12 ਕਿਲੋ ਵਾਲੀਆਂ ਦੇਖੀਆਂ ਨਾ? ਹਾਂਜੀ ਕੋਈ 10 12 ਵਾਲੀ ਇੱਥੇ ਹੈਗੀਆਂ ਜੀ ਠੀਕ ਹੈ ਇਹ ਜਿਹੜਾ ਵਿੱਚੋਂ ਕੁਝ ਮੱਝਾਂ ਦੇ ਅੱਗੇ ਇੱਕ ਝੋਟੀ ਵੀ ਆਈ ਹੈ ਜੱਜੀਆਂ ਆਈਆਂ ਵਿੱਚੋਂ ਹਾਂਜੀ ਪਿਛਲੇ ਪੈਰ ਵੀ ਧੋਤੇ ਆਏ ਆ ਹਾਂਜੀ ਉਹ ਝੋਟੀ ਜਿਵੇਂ ਖਲੋਤੀ ਹੈ ਨਾ ਉਹ ਹਾਂਜੀ ਪੱਬ ਬਿਠਾਈ ਉਹ ਨੁੱਕਰ ਦੇ ਉੱਤੇ ਮਸਤ ਉਹ ਪਿਛਲੇ ਪੈਰ ਧੋਤੇ ਆ ਇਹ ਤੁਹਾਡੇ ਦਿਲਬਰ ਚ ਸੀ ਤੁਹਾਡੇ ਸਰਮਤ ਚ ਸੀ ਤੁਹਾਡੇ ਕਸ਼ਮੋਰ ਚ ਕਿਹੜੇ ਦੇ ਵਿੱਚ ਆ ਇਹ ਇਹ ਕਿਸੇ 'ਚ ਨਹੀਂ ਹੈਗੀ ਜੀ ਮਾਝੀ ਤੇ ਮਾਵਾਂ ਦੀ ਇਹ ਮਾਵਾਂ 'ਚ ਹੀ ਹੈ ਨਹੀਂ ਇਹ ਅੱਲਾ ਲੋ ਹੈਗੀ ਜਿਵੇਂ ਛੋਟਾ ਬਾਬਾ ਜੀ ਸਿਰਫ ਇੱਕ ਮੱਥੇ ਦੀ ਫੁੱਲੀ ਇੱਕ ਅੱਖਾਂ ਬਿਲੀਆਂ ਤੇ ਜਾਂ ਪੂਛਲ ਥੋੜੀ ਚਿੱਟੀ ਹੋਰ ਕਲਾਉ ਨਹੀਂ ਸੀ ਚਿੱਟਾ ਲਿਆਉਂਦੇ ਇਹ ਅੱਲਾ ਲੋ ਹੀ ਹਾਂ ਇਹ ਅੱਲਾ ਲੋ ਹੈ ਹੁਣ ਆ ਵੀ ਪੈਰ ਹਾਂਜੀ ਨਹੀਂ ਬਾਜ਼ ਦਫਾ ਇਹ ਵੀ ਹੋ ਜਾਂਦਾ ਕਿ ਉਹਨਾਂ ਦੀ ਨਸਲ ਪਿੱਛੇ ਵੀ ਚਲੀ ਜਾਂਦੀ ਹੈ ਪਿੱਛੇ ਮੁੜ ਇਹ ਝੋਟੀ ਦਾ ਦੱਸੋ ਜੀ ਬਹੁਤ ਸੋਹਣੀ ਝੋਟੀ ਇਸ ਝੋਟੀ ਦਾ ਨਾਮ ਅੰਦਲੀਪ ਹੈ ਜੀ ਅੰਦਲੀਪ ਅੰਦਲੀਪ ਤੇ ਇਹਦੀ ਮਾਂ ਵੀ ਦੀਪਕ ਹੈ ਜਿਹੜੀ ਉਹ ਵੇਖ ਕੇ ਆਏ ਆਪਾਂ ਅੱਛਾ ਤੇ ਇਹਦੀ ਇਹਦਾ ਜਿਹੜਾ ਪਿਓ ਸਰਮਦ ਹੈ ਜੀ ਇਹਦੀ ਵੀ ਅੱਗੇ ਆ ਧੀ ਖੜੀ ਹੈ ਸਾਹਮਣੇ ਜੀ ਇਹ ਦਿਨ ਠੀਕ ਹੈ ਤੁਸੀਂ ਹੱਥ ਲਾਓ ਜੀ ਅਗਾ ਟੱਪਦੀਆਂ ਨਹੀਂ ਹਲਦੀਆਂ ਨਹੀਂ ਸੂਆ ਸੂਆ ਜੀ ਦੂਜਾ ਢਿੱਡ ਚ ਲਈ ਖੜੀ ਹੈ ਪਹਿਲਾ ਸੂਆ ਜੀ ਕੱਟੀ ਸੀ ਤੇ ਦੂਜਾ ਹਲੇ ਢਿੱਡ ਚ ਜੀ ਅੱਛਾ ਮਾਸ਼ਾਅੱਲਾ ਅੱਜ ਆਖਰੀ ਮੱਝ ਆ ਗਈ ਹੈ ਆ ਦਿਖਾ ਦਿਓ ਇਹ ਵੀ ਮਾਸ਼ਾਅੱਲਾ ਵੱਡੀਆਂ ਮੱਝਾਂ ਚ ਜੀ ਇਹਦਾ ਚੱਡਾ ਇਹਦੇ ਥਾਣ ਇਸ ਮਾਈ ਦਾ ਨਾਮ ਜੀ ਗੁਲਬਦੀਨ ਹੈ ਜੀ ਗੁਲਬਦੀਨ ਤੇ ਇਹਦਾ ਜਿਹੜੀ ਮਾਂ ਸੀ ਉਹਦਾ ਨਾਮ ਨੁਕਰਈ ਸੀ ਇਹ ਸਾਡੇ ਖਲੋਤਿਆਂ ਤੇ ਨਹੀਂ ਰੱਖੀ ਜਾਂਦਾ ਨਾ ਨਹੀਂ ਜੀ ਕਿਤਾਬ ਤੇ ਲਿਖੀ ਹੋਇਆ ਬਾਬਾ ਜੀ ਦੇ ਅੱਛਾ ਉਸ ਅੱਛਾ ਵਕਤ ਦੇ ਤੇ ਇਹਦਾ ਜਿਹੜਾ ਪਿਓ ਸੀ ਉਹ ਸੰਘਾਰ ਸੀ ਸੰਗਾਰ ਹਾਂਜੀ ਵਾਹ ਵਾਹ ਉਹ ਉਹਨਾਂ ਦੋ ਤਿੰਨਾਂ ਛੋਟਿਆਂ ਤੋਂ ਪਹਿਲੇ ਆਇਆ ਸੀ ਜੀ ਇਹ ਸੋਹਣੀਆਂ ਮੱਝਾਂ ਹਾਂਜੀ ਅੱਛਾ ਝੋਟੀਆਂ ਵੇਖ ਲੀਆਂ ਆ ਮੱਝਾਂ ਅਗਲੀ ਖੁਰਲੀ ਦੇ ਉੱਤੇ ਬੱਚੇ ਆ ਬੱਚਿਆਂ ਨਾਲ ਅਸੀਂ ਫਿਰ ਜਾਵਾਂਗੇ ਤੁਸੀਂ ਹੁਣ ਦੁੱਧ ਦੀ ਗੱਲ ਦੱਸੋ ਬਹੁਤੇ ਤੋਂ ਬਹੁਤਾ ਕਿੰਨਾ ਚੋਇਆ ਇੱਕ ਮੈਂ ਇਹ ਥੋੜਾ ਜਿਹਾ ਗੌਰ ਕੀਤੀ ਹੈ ਕਿ ਜਿਹੜੀ ਤੁਹਾਡੀ ਦੀਪਕ ਆ ਮੱਝ ਆ ਨਾ ਬਹੁਤੀ ਬਰੀਡ ਤੁਹਾਡੇ ਕੋਲ ਇਹਦੀ ਆ ਹਾਂਜੀ ਇਦਾਂ ਹੀ ਆ ਹਾਂਜੀ ਤੇ ਦੀਪਕ ਦਾ ਦੁੱਧ ਦਾ ਹਿਸਾਬ ਲਾ ਲਈਏ ਜਾਂ ਬਾਕੀ ਇਹਨਾਂ ਦੇ ਇਹਦੇ ਚੋਂ ਕੋਈ ਧੀ ਇਹਦੇ ਤੋਂ ਵਧੀ ਅੱਗੇ ਜਾਂ ਕੀ ਵਧੀਆ ਜੀ ਵਧੀਆ ਹਾਂਜੀ। ਵੈਰੀ ਗੁੱਡ ਜੀ ਇਹਦੇ ਚੋਂ ਇਹਦਾ ਆਪਣਾ ਸਮਝ ਲਓ 10 ਕਿਲੋ ਤੱਕ 12 ਕਿਲੋ ਜੇ ਇਹਦਾ 12 ਕਿਲੋ ਤੱਕ 14 ਕਿਲੋ 2-2 ਕਿਲੋ ਵੱਧ ਕੇ ਅਗਲੀਆਂ ਦੁੱਧ ਦੇ ਕੇ ਦੱਸਿਆ ਜੀ ਇੱਥੇ ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਇੱਕ ਰੀਜ਼ਨ ਹੋਰ ਵੀ ਇਹ ਇੱਕ ਕੁਐਸਚਨ ਆ ਵੀ ਸਕਦਾ ਹੈ ਕਿ ਸਾਰੀ ਬਰੀਡ ਸਰਮਤ ਤੇ ਕਿਉਂ ਆ ਕੇ ਰੁਕ ਗਈ ਹਾਂ ਜਾਂ ਦੀਪਕ ਤੇ ਕਿਉਂ ਆ ਕੇ ਰੁਕ ਗਈ ਉਹੀ ਸਾਡਾ ਗੈਪ ਹੈ ਵਾਲਾ ਸਾਹਿਬ ਦਾ ਅੱਲਾਹ ਪਾਕ ਉਹਨਾਂ ਨੂੰ ਕਰਵਟ ਜੰਨਤ ਨਸੀਬ ਕਰੇ ਬਾਬਾ ਜੀ ਹਜ਼ਰੁੱਲਾ ਖਾਨ ਲਗਾਰੀ ਸਾਹਿਬ ਨੂੰ ਅੱਲਾਹ ਜੰਨਤ ਨਸੀਬ ਕਰੇ ਕਿਉਂਕਿ ਉਹ ਟਰੈਵਲ ਕਰਦੇ ਸੀ ਉਹ ਰਿਸਰਚ ਕਰਦੇ ਸੀ ਨੀਲੀ ਜਾਣਾ ਬੈਂਕ ਦੀ ਇੱਕ ਦਿਨ ਦੀ ਛੁੱਟੀ ਹੋਣੀ ਉਹ ਸਾਰਾ ਦਿਨ ਉਹਨਾਂ ਨੇ ਉੱਥੇ ਗੁਜ਼ਾਰਨੀ ਪੈਦਲ ਫਾਰਮਾਂ ਤੇ ਜਾਣਾ ਦੋਸਤ ਅਬਾਬ ਕੋਲ ਦੇਖਣਾ ਔਰ ਕਦੀ ਵੀ ਕਿਸੇ ਦੇ ਆਖੇ ਦੇ ਉੱਤੇ ਉਹਨਾਂ ਨੇ ਉਸ ਕੱਟੇ ਨੂੰ ਅਪਰੂਵ ਨਹੀਂ ਸੀ ਕੀਤਾ ਨਾ ਕਦੀ ਲੈ ਕੇ ਆਏ ਸੀ ਨਾ ਆਨਲਾਈਨ ਦਾ ਦੌਰ ਸੀਗਾ ਹਮੇਸ਼ਾ ਫਿਰ ਕੇ ਫਾਰਮ ਦੇਖ ਕੇ ਫਾਰਮ ਫਿਰ ਕੱਟਾ ਵੀ ਇਸ ਤਰ੍ਹਾਂ ਸਿਲੈਕਟ ਕਰਨਾ ਕਿ ਉਹਦੀ ਨਾਨੀ ਤੱਕ ਦੇਖਣੀ ਜਾ ਕੇ ਉਹਦਾ ਪੂਰਾ ਸ਼ਜਰਾ ਦੇਖਣ ਤੋਂ ਬਾਅਦ ਪੂਰਾ ਸਰਚ ਆਊਟ ਕਰਨ ਤੋਂ ਬਾਅਦ ਕੱਟਾ ਸਿਲੈਕਟ ਕਰਦੇ ਸੀਗੇ ਤੇ ਉਹਦੀ ਵਜ੍ਹਾ ਇਹ ਬਣ ਗਈ ਕਿ ਵੱਲ ਸਾਹਿਬ ਤੋਂ ਬਾਅਦ ਸਾਨੂੰ ਗੈਪ ਇਹ ਆ ਗਿਆ ਕਿ ਨਾ ਅਸੀਂ ਨੀਲੀ ਤੇ ਗਏ ਜਾਂ ਅਸੀਂ ਕਹਿ ਸਕਦੇ ਕਿ ਸਾਡੇ ਕੋਲ ਉਸ ਲੈਵਲ ਦਾ ਨੌਲੇਜ ਨਹੀਂ ਹੈ ਅਸੀਂ ਦੇਖ ਨਹੀਂ ਸਕੇ ਅਸੀਂ ਫਿਰ ਉਸੇ ਬਰੀਡ ਨੂੰ ਅਲਹਮਦੁਲਿਲਾ ਕੋਸ਼ਿਸ਼ ਕੀਤੀ ਹੋਈ ਹੈ ਵੀ ਕੰਟੀਨਿਊ ਕੀਤਾ ਹੋਇਆ ਉਮੀਦ ਹੈ ਕਿ ਜੀ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਸੰਭਾਲ ਕੇ ਰੱਖੀਏ ਆਉਣ ਵਾਲੇ ਵਕਤ 'ਚ ਅਸੀਂ ਇਨਸ਼ਾਅੱਲਾ ਬਿਹਤਰੀ ਦੀ ਉਮੀਦ ਰੱਖਦੇ ਹਾਂ ਕੋਸ਼ਿਸ਼ ਕਰਾਂਗੇ ਅੱਗੇ ਕੋਈ ਦੋਸਤ ਸਾਹਿਬ ਜਿਹੜੇ ਵਾਲਾ ਸਾਹਿਬ ਦੇ ਸੀ ਅੱਬਾ ਜੀ ਦੇ ਹਾਜੀ ਸਈਦ ਹੁਤਿਆਣਾ ਸਾਹਿਬ ਨੀਲੀ ਤੋਂ ਬਹੁਤ ਵੱਡਾ ਨਾਂ ਹੈ ਬੈਫਲੋ ਐਸੋਸੀਏਸ਼ਨ ਜਿਹੜੀ ਸੀ ਉਹਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਬੜਾ ਟਾਈਮ ਔਰ ਉਹਨਾਂ ਕੋਲ ਆਪਣੇ ਵੀ ਬੜੇ ਖੂਬਸੂਰਤ ਜਾਨਵਰ ਨੇ ਉਹਨਾਂ ਦੇ ਮੁਸ਼ਾਵਰਤ ਨਾਲ ਅਨਕਰੀਬ ਇਨਸ਼ਾਅੱਲਾ ਪ੍ਰੋਗਰਾਮ ਹੈ ਕੋਈ ਨੀਲੀ ਤੋਂ ਕਟਾ ਅਸੀਂ ਜਿਹੜਾ ਨਾ ਜੀ ਲਿਆਵਾਂਗੇ ਔਰ ਉਮੀਦ ਹੈ ਕਿ ਆਉਣ ਵਾਲੇ ਵਕਤ 'ਚ ਬਰੀਡ ਨੂੰ ਮਜ਼ੀਦ ਬਿਹਤਰ ਕਰਾਂਗੇ ਇਨਸ਼ਾਅੱਲਾ ਔਰ ਇਹ ਜਿਹੜੀ ਦੁੱਧ ਦੇਣ ਦੀ ਇਹਦੀ ਕੈਪੈਸਿਟੀ ਹੈ ਕੋਈ ਵੰਡਾ ਨਹੀਂ ਕੋਈ ਸ਼ੈ ਨਹੀਂ ਜਸਟ ਪੱਠਿਆਂ ਤੇ ਤੇ ਅੱਬਾ ਜੀ ਦਾ ਇੱਕ ਹੀ ਕਹਿਣ ਹੁੰਦਾ ਸੀ ਕਿ ਅਗਰ ਮੱਝ 10 ਕਿਲੋ ਪੱਠਿਆਂ ਤੇ ਦੁੱਧ ਚੰਗਾ ਦਿੰਦੀ ਏ ਉਸ ਤੋਂ ਅੱਛੀ ਬਰੀਡ ਕੋਈ ਨਹੀਂ ਉਸ ਤੋਂ ਅੱਛੀ ਬਲੱਡ ਲਾਈਨ ਕੋਈ ਨਹੀਂ ਵਾਕਈ ਇਦਾਂ ਹੀ ਠੀਕ ਹੁਣ ਸਾਹਿਬ ਸਾਨੂੰ ਬੱਚਿਆਂ ਤੇ ਨਿਗਾਹ ਮਰਾਓ ਥੋੜਾ ਜਿਹਾ ਇਹਨਾਂ ਦਾ ਦੱਸ ਦਿਓ ਕਿੰਨੀ ਉਮਰ ਦੇ ਆ ਜੀ ਆਉਣੇ ਬੱਚੇ ਇਹ ਇਹ 8-8 ਮਹੀਨਿਆਂ 9-9 ਮਹੀਨਿਆਂ ਦੇ ਹੈਗੇ ਆ ਜੀ 8-9 ਮਹੀਨਿਆਂ ਦੇ ਹਾਂਜੀ
ਤੇ ਤੁਸੀਂ ਇਹਨਾਂ ਨੂੰ ਦੁੱਧ ਕਿੰਨਾ ਪਿਆਨੇ ਹੁੰਦੇ ਆ ਕਿੰਨਾ? ਇੱਕ ਥਾਂ ਪਿਛਲਾ ਪੂਰਾ ਇਹਨਾਂ ਦੇ ਹੀ, ਅੱਛਾ ਤੇ ਅਗਲਾ ਵੀ ਅੱਧਾ ਇਹਨਾਂ ਦਾ ਹੀ ਹੁੰਦਾ ਹੈ। ਦੁੱਧ ਜ਼ਿਆਦਾ ਵੀ ਤੋਂ ਘੱਟ ਜ਼ਿਆਦਾ। ਪਿਲਾ ਰਹੇ ਆ ਜੀ। ਤੁਸੀਂ ਇਹਨਾਂ ਨੂੰ ਕਾਹਦੇ ਤੇ ਪਾਲ ਰਹੇ ਆ ਫਿਰ ਇਹ? ਮਾਇਤਲੇ ਇਹ ਕਟਾ ਛੋਟਾ ਹੈ, ਬਾਕੀ ਅਗਾਂ ਸਾਲ ਦੇ ਪੂਰੇ ਨੇ। ਅੱਛਾ ਸਾਲ ਇਹ ਕਟਾ ਛੋਟਾ ਹੈ, ਇਸ ਗੱਲੋਂ ਵੀ ਨਾਲੇ ਕੁਛ ਹੁਣ ਤੁਸੀਂ ਮੱਝ ਦੀ ਕਮਾਈ ਜਿਹੜੀ ਆ ਉਹਦਾ ਬੱਚਾ ਸਮਝਦੇ ਆ ਦੁੱਧ ਸਮਝਦੇ? ਬੱਚਾ ਸਮਝਦੇ, ਫਲ ਸਮਝਦੇ ਆ। ਉਹ ਜਿੰਨੀ ਕਮਾਈ ਅਸੀਂ ਦੁੱਧ ਨੂੰ ਇੱਕ ਸਾਈਡ ਤੇ ਰੱਖੀ, ਅਸੀਂ ਫਲ ਨੂੰ ਅਗਾਂਹ ਲੈ ਕੇ ਜਾਣਾ ਹੈ, ਉਹਨੂੰ ਖੂਬਸੂਰਤੀ 'ਚ ਲੈਣਾ ਹੈ, ਉਹਨੂੰ ਅਗਾਂਹ ਉਹਨੂੰ ਅੱਛਾ ਬਣਾਉਣਾ ਹੈ, ਉਹਨੂੰ ਦੁੱਧ ਜਿੰਨਾ ਕੱਟੇ ਦੀ ਦਿਲ ਆਏ ਉਹਨੂੰ ਪਿਲਾ ਦੇਣਾ। ਨਹੀਂ ਜਦੋਂ ਤੁਸੀਂ ਕੱਟੇ ਨੂੰ ਸਮਝਦੇ ਆ ਬੱਚੇ ਨੂੰ ਅਸਲ ਕਮਾਈ, ਫਿਰ ਇੱਕ ਥਣ ਨਾ ਪਿਆਓ ਇਹਨੂੰ, ਇਹ ਦੋ ਤਿਕਰ ਜਾਂਦੇ ਹਲੇ ਨਾ, ਇਹ ਹਲੇ ਇੱਕ ਪਾਸੇ ਪੱਠੇ ਵੀ ਹੁੰਦੇ ਨਾਲ ਉਧਰੋਂ, ਇਹਨਾਂ ਨੂੰ ਹੋਰ 2 ਮਹੀਨਿਆਂ ਤੱਕ ਪਾਸਾ ਇਹਨਾਂ ਚੱਲ ਜਾਂਦਾ ਹੈ। ਇਹਨਾਂ ਦਾ ਦੁੱਧ ਵਧਾਓ ਜਾਂ ਇਹਨਾਂ ਦਾ ਨਕਦ ਖਰਚਾ ਵਧਾਓ। ਹਾਂ ਕਿਉਂ ਜਿੰਨਾ ਦੁੱਧ ਪਿਆ ਲੇਗਾ ਉਹ ਓਨੀ ਛੇਤੀ ਤਿਆਰ ਹੋ ਜਾਏਗਾ। ਹਾਂਜੀ। ਅੱਛਾ ਖਵਾਣ ਪਿਆਣ ਦੇ ਵਿੱਚ ਇਸ ਟਾਈਮ ਤੁਹਾਡੀ ਜਿਹੜੀ ਮੱਝਾਂ ਦੀ ਖੁਰਾਕ ਅਸੀਂ ਮੱਝਾਂ ਦੇਖ ਰਹੇ ਹਾਂ ਸਾਰੀਆਂ ਇਸ ਟਾਈਮ ਤਾਂ ਚਲੋ ਸਬੂਤੇ ਪੱਠੇ ਆ, ਹਾਂਜੀ ਬਰਸਣ ਛਤਾਲਾ ਪਾਇਆ। ਇਹ ਜੀ ਸਿਰਫ ਸ਼ਾਮ ਟਾਈਮ ਉਸ ਖੁੱਲੀ ਤੇ ਹੋਣਾ ਜੀ। ਅੱਛਾ 3 ਕਿਲੋ ਚੋਕਰ ਦੇ ਵਿੱਚ ਵੰਡਾ ਜਿਹੜਾ ਦਲੀਆਰ ਲਾਉਂਦੇ ਆ ਜੀ, ਵੰਡਾ ਅਸੀਂ ਘਰ ਦਾ ਬਣਾਉਂਦੇ ਆ ਜੀ, ਖਲ ਸਰਸੋਂ ਵਾਲੀ, ਠੀਕ ਹੈ। ਤੇ ਦੂਜਾ ਨੰਬਰ ਤੇ ਮੱਕੀ ਤੇ ਕਣਕ, ਇਹ 3 ਚੀਜ਼ਾਂ ਅਸੀਂ ਆਪਣੇ ਘਰ ਦਾ ਬਣਾਉਂਦੇ ਆ ਜੀ, ਹੋਰ ਕੋਈ ਚੀਜ਼ ਨਹੀਂ। ਨਾਲ ਮਿਨਰਲ ਦਿੱਤੀ ਦਾ ਇੱਕ ਮੈਗਾਵਾਟ ਆ, ਅੱਛਾ ਅੱਛਾ ਉਹ ਮਿਨਰਲ ਇਹਨਾਂ ਨੂੰ ਥੋੜਾ ਨਾਲ ਹਰ ਗਾਂ ਮੱਝ ਨੂੰ ਪਾਈ ਦਾ, ਦੁੱਧ ਦੇਣ ਵਾਲੀ ਬਗੈਰ ਦੁੱਧ ਵਾਲੀ ਨੂੰ। ਉਹਦੇ ਨਾਲ ਫਿਰ ਤੇ ਇੱਕ ਤਾਂ ਸਿਹਤ ਬਰਕਰਾਰ ਰਹਿੰਦੀ ਹੈ, ਦੂਜੇ ਨੰਬਰ ਤੇ ਫਿਰ ਠੰਡ ਗਰਮੀ ਇਹ ਫਿਰ ਉਹਨਾਂ 'ਚ ਘੱਟ ਹੁੰਦੀ ਹੈ, ਜੋ ਗਰਮੀ ਕਾਰਨ ਵੀ ਅੱਛਾ ਹੈ ਤੇ ਸਰਦੀ ਕਾਰਨ ਵੀ ਅੱਛਾ ਹੈ। ਉਹ ਦੁੱਧ ਵੀ ਬਰਕਰਾਰ ਤੇ ਜਿਸਮ ਨੂੰ ਮਜ਼ਬੂਤੀ 'ਚ ਲੈ ਕੇ ਜਾਂਦਾ ਹੈ। ਇਹ ਜਿਹੜੀ ਖਲ ਦੀ ਗੱਲ ਕੀਤੀ ਨਾ ਇਹਨੇ, ਉਹ ਕੋਲੂ ਦੀ ਖਲ ਆ, ਕੌੜੀ ਖਲ, ਉਹ ਲੈਨੇ ਇਵੇਂ ਹੈ ਨਾ? ਹਾਂਜੀ। ਅੱਛਾ ਜੀ ਇਸ ਪਾਸੇ ਜੀ ਉਹ ਛੱਪੜ ਆ, ਤੇ ਜਿਹੜਾ ਸਾਡੇ ਬੰਦਿਆਂ ਨੇ ਅੱਜ ਕੱਲ੍ਹ ਛੱਪੜ ਮਕਾਤੇ, ਹਾਂਜੀ। ਛੱਪੜ ਦਾ ਕਿੰਨਾ ਕੁ ਕਿਰਦਾਰ ਆ ਮੱਝ ਦੇ ਨਾਲ? ਮੱਝ ਛੱਪੜ 'ਚ ਆਪੇ ਹੀ ਨਹਾਉਂਦੀ, ਆਪੇ ਹੀ, ਤੇ ਕੋਈ ਮੱਝ ਹੁਣ ਵੇਖੋ ਜੀ ਜਿੰਨਾ ਮੀਂਹ ਪਿਆ ਚਿੱਕੜ ਪਿਆ ਕੋਈ ਨਹੀਂ ਅਸੀਂ ਕੁਛ ਕੀਤਾ, ਨਹਾਤੀਆਂ ਨੇ ਸਫਾਈ। ਤੇ ਦੂਜੇ ਨੰਬਰ ਤੇ ਮੱਝ ਆਪ ਤੈਰਨ ਵਾਲੀ ਹੈ, ਤੇ ਤਾਂ ਹੀ ਇਹ ਦਰਿਆ ਦੇ ਉੱਤੇ ਮੱਝ ਜ਼ਿਆਦਾ ਅੱਛੀ ਸਮਝੀ ਜਾਂਦੀ ਹੈ। ਜੇ ਮੱਝ ਦਰਿਆ ਨੂੰ ਪਸੰਦ ਕਰਦੀ ਹੈ, ਮੱਝ ਪਾਣੀ ਨੂੰ ਪਸੰਦ ਕਰਦੀ। ਜਿਹੜਾ ਅਸੀਂ ਪੈਪ ਤੇ ਨਵਾਉਣਾ ਸ਼ੁਰੂ ਕਰਤਾ ਮੱਝ ਨੂੰ ਉਹਨਾਂ ਪੈਪ ਲੱਭਣਾ ਜਿੰਨੀ ਦੇਰ ਮਿੱਟੀ ਲੱਥ ਗਈ ਬਸ। ਹਾਂਜੀ ਦਿਖਾ ਦਿਓ ਜੀ ਉਹਦੇ 'ਚ ਮੱਝ ਨੇ ਅੱਧਾ ਘੰਟਾ ਦੁਪਹਿਰੇ ਬਹਿਣਾ, ਅੱਧਾ ਘੰਟਾ ਹੁਣ ਫੇਰ ਬਹਿਣਾ, ਅੱਧਾ ਘੰਟਾ ਸ਼ਾਮ ਤੱਕ, 3-4 ਘੰਟਾ ਤੱਕ ਮੱਝ ਨੂੰ ਗਰਮੀ ਜਿੰਨੀ ਵੱਧਦੀ ਜਾਣੀ ਹੈ ਉਨੀ ਜ਼ਿਆਦਾ ਬਹਿਣੀ ਹੋ ਜਾਣੀ। ਦੇਖੋ ਜੀ ਅਸੀਂ ਸੁਣਦੇ ਹੁੰਦੇ ਸੀ ਮੱਝ ਪਾਣੀ ਦਾ ਜਾਨਵਰ ਆ, ਤੇ ਉਹ ਬੜੀ ਵੰਡ ਕੀਤੀ ਮੁੰਡੇ ਨੇ, ਸਾਡੇ ਪੁੱਤਰ ਆਉਣ ਨੇ, ਕਹਿੰਦਾ ਵੀ ਇਹ ਦਰਿਆਵਾਂ ਦੀ ਮਣ ਦਾ ਜਾਨਵਰ ਸੀ, ਤੇ ਤਾਂ ਦਰਿਆਵਾਂ ਦੀ ਮਣ ਦਾ ਜਾਨਵਰ ਸੀ ਵੀ ਦਰਿਆ 'ਚ ਪਾਣੀ ਹੈ, ਪਾਣੀ ਤੋਂ ਬਗੈਰ ਦਾ ਮਿੰਟ ਵੀ ਨਹੀਂ ਸਰਦਾ। ਅਸੀਂ ਜੀ ਤੁਹਾਨੂੰ ਹੁਣ ਇਹਨਾਂ ਦੀਆਂ ਲਗਾਰੀ ਖਾਨਦਾਨ ਦੀਆਂ ਮੱਝਾਂ ਦਿਖਾਈਆਂ ਜੀ, ਲਗਾਰੀ ਸਾਹਿਬ ਦੀਆਂ ਮੱਝਾਂ ਤੁਹਾਨੂੰ ਵਿਖਾਤੀਆਂ, ਉਮੀਦ ਆ ਤੁਹਾਡੇ ਪਸੰਦ ਵੀ ਹੋਣਗੀਆਂ। ਮੱਝਾਂ ਤੋਂ ਬਹੁਤੀ ਜਿਹੜੀ ਸ਼ਾਇਦ ਤੁਹਾਡੇ ਪਸੰਦ ਆਣੀ ਆ ਉਹ ਥਾਂ ਜਿੱਥੇ ਇਹਨਾਂ ਨੇ ਮੱਝਾਂ ਰੱਖੀਆਂ ਹੋਈਆਂ, ਇੱਟਾਂ ਰੋੜੇ ਗਾਡਰ ਟੀਆਰ ਕੋਈ ਛੱਤਾਂ ਨਹੀਂ ਪਾਈਆਂ। ਇਹਨਾਂ ਨੇ ਜਿਹੜੀ ਉਹ ਦਿੱਤਾ ਨਾ ਹੱਥ ਦੇ ਵਿੱਚ ਰੁੱਖ ਲਾ ਕੇ, ਮੇਰਾ ਸਭ ਤੋਂ ਬਹੁਤਾ ਜਿਹੜਾ ਕਹਿੰਦਾ ਪਸੰਦ ਆਇਆ ਕੰਮ ਉਹ ਆਇਆ ਵੀ ਜਿਹੜਾ ਇਹਨਾਂ ਨੇ ਰੁੱਖਾਂ ਦੇ ਥੱਲੇ ਥਾਂ ਬਣਾਈ ਹੋਈ ਆ, ਉਹ ਵੇਖ ਕੇ ਤੁਹਾਨੂੰ ਵੀ ਚੰਗਾ ਲੱਗੂਗਾ। ਆਓ ਤੁਹਾਨੂੰ ਉਹ ਥਾਂ ਵਿਖਾਣੇ, ਆ ਜਾਓ। ਬਰਾਂਡਿਆਂ ਦੀ ਜਿਹੜੀ ਆ ਤੱਤੀਆਂ ਇੱਟਾਂ ਦੀ ਛਾਂ ਤੇ ਆ ਜਿਹੜੀ ਰੁੱਖਾਂ ਦੀ ਛਾਂ, ਇਹ 'ਚ ਬੜਾ ਫਰਕ ਹੁੰਦਾ। ਤੇ ਆ ਜਿਹੜਾ ਤੁਸੀਂ ਕਿੰਨੇ ਕੁ ਪੁਰਾਣੇ ਲੱਗੇ ਆ ਜੀ ਰੁੱਖ ਜਿੱਥੇ ਤੁਸੀਂ ਮੱਝਾਂ ਬੋਰਡ ਬੰਨ੍ਹਦੇ? ਤਕਰੀਬਨ ਕੋਈ 15 ਸਾਲ ਉਮਰ, ਇਹਦੀ ਉਮਰ 15 ਸਾਲ ਤੋਂ ਜ਼ਿਆਦਾ ਹੋਣੀ ਹੈ ਜੀ। ਔਰ ਇਹਦੇ ਵਾਸਤੇ ਇਹਦੀ ਇੱਕ ਬੜੀ ਇੱਕ ਮਜ਼ੇਦਾਰ ਵੀ ਇੱਕ ਸਟੋਰੀ ਵੀ ਹੈ। ਅੱਛਾ ਸੁਣਾਓ। ਇਹ ਬੋਰਡ ਬਜ਼ੁਰਗਾਂ ਨੇ ਲਿਆਂਦੀ ਕਿਤੋਂ ਤੇ ਥੱਲੇ ਛਾਪਰ ਸੀਗੀ। ਅੱਛਾ ਛਾਪਰ ਚ ਲਿਆ ਕੇ ਮੁਲਾਜ਼ਮਾਂ ਨੂੰ ਆਖਿਆ ਤੇ ਸ਼ਿਫਟ ਕਰ ਦਿੱਤੀ। ਇਹ ਕੋ 5-7 ਸਾਲ ਇਸੇ ਹੀ ਸਟੇਜ ਦੇ ਵਿੱਚ ਖੜੋਤੀ ਰਹਿ ਗਈ, ਕਿਉਂਕਿ ਉਹ ਛਾਪਰ ਥੱਲੇ ਸੀ। ਅੱਛਾ ਅੱਬਾ ਇਹਨੂੰ ਥੋੜਾ ਜਿਹਾ ਖਿਆਲ ਆਇਆ ਵੀ ਵਜ੍ਹਾ ਕੀ ਬਣ ਗਈ ਵੀ ਬੋਰਡ ਚੱਲਣ ਹੀ ਨਹੀਂ ਡਈ, ਉੱਥੇ ਹੀ ਐਜ਼ ਇਟ ਇਜ਼ ਜਿਵੇਂ ਲਾਈ ਸੀ ਉਵੇਂ ਦੀ ਉਵੇਂ ਹੀ ਖਲੋਤੀ ਹੈ। ਦੁਬਾਰਾ ਇਹਨੂੰ ਪਟਵਾਇਆ, ਮੁਲਾਜ਼ਮਾਂ ਨੇ ਪਟਿਆ ਤੇ ਉਹ ਜਿਵੇਂ ਛਾਪਰ ਚ ਪੈਕ ਸੀ ਉਹ ਥੱਲੇ ਉਵੇਂ ਦਾ ਉਵੇਂ ਛਾਪਰ ਉਹਦੇ ਵਿੱਚ ਪੈਕ ਹੀ ਸੀਗਾ। ਉਹ ਫਿਰ ਛਾਪਰ ਉਤਾਰਿਆ, ਇਹਨੂੰ ਖੋਲਿਆ ਤੇ ਇਹ ਮਾਸ਼ਾਅੱਲਾ ਦੁਬਾਰਾ ਹੋਈ। ਅਸੀਂ ਹੁਣ ਓਪਨ ਦਿੱਤਾ ਹੋਇਆ ਬਸ, ਥੋੜਾ ਜਿਹਾ ਅੱਜਕੱਲ ਚੁੱਕੇ ਬਾਰਿਸ਼ ਦਾ ਸਮਾਂ ਇਸ ਵਜ੍ਹਾ ਤੋਂ ਥੱਲੇ ਵੀ ਖਰਾਬੀ ਪੈਦਾ ਹੋਈ। ਇੱਕ ਬੋਰਡ ਉਸ ਨੂੰ ਕਰਤੇ ਲੱਗੀ ਹੋਈ ਹੈ, ਇੱਕ ਬੋਰਡ ਉਸ ਨੂੰ ਕਰਤੇ ਲੱਗੀ ਹੈ, ਇੱਕ ਐਸ ਤੇ ਲੱਗੀ ਹੈ। ਅੱਛਾ ਹਜੇ ਹੋਰ ਬੋਰਡਾਂ ਵੀ ਹੈ ਜੀ ਜਿਹੜੇ ਬੱਚੇ ਖਲੋਤੇ ਆ? ਉਹ ਪਿਛਲੀ ਸਾਈਡ ਤੇ ਇਹਨਾਂ ਤੋਂ ਅੱਗੇ ਹੋ ਕੇ ਦਿਖਾਓਗੇ ਨਾ ਫਿਰ? ਇੱਕ ਨੈਚੁਰਲ ਤੱਕ ਜਿਹੜਾ ਹੈ ਨਾ ਜੀ, ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਨੈਚੁਰਲ ਇਨਵਾਇਰਨਮੈਂਟ ਹੈ, ਇਹਦਾ ਟੈਂਪਰੇਚਰ ਡਾਊਨ ਰੱਖਦਾ ਹੈ, ਹਵਾ ਠੰਡੀ ਚੱਲਦੀ ਹੈ ਗਰਮੀਆਂ ਨੂੰ ਸਪੈਸ਼ਲੀ ਦੁਪਹਿਰ ਦੇ ਟਾਈਮ ਤੇ, ਔਰ ਜਾਨਵਰ ਇਸੇ ਖੁਸ਼ ਹੁੰਦੇ ਨੇ, ਕੰਫਰਟੇਬਲ ਰਹਿੰਦੇ ਨੇ। ਇੱਕ ਦੂਸਰਾ ਇਹ ਵੀ ਹੈ ਕਿ ਏਡੇ ਵੱਡੇ ਦਰਖਤਾਂ ਦੇ ਬਾਰੇ ਇਹ ਆਖਿਆ ਜਾਂਦਾ ਹੈ ਕਿ ਇੱਕ ਨਸਲ ਲਾਉਂਦੀ ਹੈ ਤੇ ਦੂਸਰੀ ਹੰਡਾਉਂਦੀ ਹੈ। ਤੇ ਇਹ ਵੀ ਮਾਸ਼ਾਅੱਲਾ ਬਜ਼ੁਰਗਾਂ ਨੇ ਆਪਣੇ ਟਾਈਮ ਤੇ ਲਾਇਆ ਸੀ, ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ। ਅੱਲਾਹ ਤਾਲਾ ਨੇ ਵੀ ਇਹਨਾਂ ਨੂੰ ਬੜੋਤਰੀ ਦਿੱਤੀ ਹੈ, ਬੜਾ ਤਕੜਾ ਕੰਮ ਹੈ। ਸਾਰੇ ਜਾਨਵਰ ਗਰਮੀਆਂ ਨੂੰ ਦੁਪਹਿਰੇ ਇੱਥੇ ਆ ਜਾਂਦੇ ਨੇ।
ਇਹ ਨਾ ਜੀ ਬੜੀ ਤੰਦਰੁਸਤੀ ਹੈ ਇਹਦੇ 'ਚ। ਇਹ ਕੋਈ ਦੱਸਣ ਵਾਲੀ ਗੱਲ ਨਹੀਂ, ਇਹ ਕੋਈ ਨਵੀਂ ਗੱਲ ਨਹੀਂ। ਜਿਹੜੇ ਬੰਦੇ ਇਸ ਗੱਲ ਨੂੰ ਜਾਣਦੇ ਆ ਨਾ, ਜਿਨ੍ਹਾਂ ਨੇ ਡੰਗਰ ਰੱਖੇ ਹੋਏ ਆ, ਉਹਨਾਂ ਨੇ ਰੁੱਖ ਜ਼ਰੂਰ ਲਾਏ ਆ। ਜਿਹੜੀ ਸਿਹਤ ਡੰਗਰਾਂ ਦੀ ਨਵਾ ਧਵਾ ਕੇ ਜਦੋਂ ਰੁੱਖਾਂ ਥੱਲੇ ਬਣਨੇ, ਜਿਵੇਂ ਆ ਕਿੱਲੇ ਜੀ ਗੱਡੇ ਕਿੱਲੇ ਪੂਰੇ ਬਿਲਕੁਲ ਜੀ। ਤੇ ਉਹ ਇੰਨਾ ਖਾਦਾ ਪੀਤਾ ਨਹੀਂ ਲੱਗਦਾ ਜਿੰਨੀ ਆ ਰੁੱਖ ਦੀ ਛਾਂ ਲੱਗਦੀ ਡੰਗਰ ਨੂੰ। ਹਾਂ ਸਾਨੂੰ ਆਪ ਨੂੰ ਵੀ ਲੱਗਦੀ ਸਾਰੇ ਇੱਥੇ। ਮੇਰਾ ਤਾਂ ਦਿਲ ਇੱਥੇ ਹੀ ਬੈਠੇ ਰਹਿਣ ਨੂੰ ਕਰਦਾ, ਮੇਰਾ ਪਿੰਡ ਘਰ ਜਾਣ ਨੂੰ ਦਿਲ ਨਹੀਂ ਕਰਦਾ। ਮੈਂ ਕਹਿੰਦਾ ਜੀ ਜਦੋਂ ਇਦਾਂ ਦਿਲ ਰਾਜ਼ੀ ਹੋਵੇ ਨਾ, ਤੇ ਫਿਰ ਪਾਣੀ ਵੀ ਘਿਓ ਤਰ੍ਹਾਂ ਲੱਗਦਾ, ਫੇਰ ਹੀ ਖੁਰਾਕ ਲੱਗਦੀ ਹੈ। ਅਸੀਂ ਇਹਦੇ ਥੱਲੇ ਬਿਲਕੁਲ ਬੋਰਡ ਥੱਲੇ ਕੱਚਾ ਲਾਇਆ ਜੀ। ਤੇ ਕੱਚੇ ਦੇ ਨਾਲ ਇਹ ਹੈ ਕਿ ਗਾਈਆਂ ਉੱਥੇ ਖਾ ਪੀ ਕੇ ਇੱਥੇ ਆਣ ਕੇ ਬਹਿੰਦੀਆਂ ਨੇ ਤਾਂ ਠੰਡੀ ਹਵਾ ਚੱਲਦੀ, ਇਹਨਾਂ ਨੂੰ ਮਜ਼ਾ ਆਉਂਦਾ। ਵਲੈਤੀ ਗਾਂ ਤੇ ਗਰਮੀ ਦਾ ਜੋੜ ਨਹੀਂ ਰਲਦਾ, ਪਰ ਜਦੋਂ ਇੱਥੇ ਬੋਰ ਥੱਲੇ ਆਣ ਕੇ ਬਹਿ ਜਾਂਦੀਆਂ ਨੇ ਨਾ, ਫਿਰ ਗਰਮੀ ਜਿੱਥੇ ਦੀ ਜਿੱਥੇ ਰਹਿ ਜੇ, ਹਵਾ ਚੱਲਦੀ ਰਹੇਗੀ। ਆਸੇ ਪਾਸੇ ਦੀ ਹਵਾ ਠੰਡੀ ਮਜ਼ੇਦਾਰ ਔਰ ਅੱਛੀ ਹਵਾ ਨੂੰ ਪਸੰਦ ਕਰਦੀਆਂ ਨੇ। ਔਰ ਇਹ ਬੋਰਡ ਨੂੰ ਇੱਦਾਂ ਸਮਝਣਦੀਆਂ ਕਿ ਜਿੱਦਾਂ ਏਸੀ ਲੱਗੇ ਨੇ। ਗਾਂ ਲੋਕਾਂ ਦੀ ਏਸੀ 'ਚ ਬਹਿ ਕੇ ਇਹਨਾਂ ਦੁੱਧ ਨਹੀਂ ਕਰਦੀ, ਜਿੰਨੀਆਂ ਬੋਰਡ ਥੱਲੇ ਜੇ ਸ਼ਾਮੀ ਜਾਂਦੀਆਂ ਨੇ, ਫਿਰ ਦੁਬਾਰਾ ਖਾਣ ਪੀਣ ਤੇ ਇਹ ਅੱਛਾ ਰਿਕਾਰਡ ਕਰਕੇ ਜਾਂਦੀਆਂ ਨੇ। ਔਰ ਇਹ ਗਰਮੀ ਨੂੰ ਸੁੱਟ ਕੇ ਬੋਰਡ ਤੋਂ ਪਰਾਂ ਛੱਡ ਦਿੰਦੀਆਂ ਨੇ। ਔਰ ਇਹ ਬੋਰਡ ਥੱਲੋਂ ਹੁਣੇ ਹਟਾਈਆਂ ਨੇ ਇੱਧਰ ਨੂੰ। ਕੁਝ ਟਾਈਮ ਤੋਂ ਬਾਅਦ ਭਲ ਸੁੱਟ ਦੇਈਦੀ ਹੈ ਥੱਲੇ ਨਹਿਰ ਵਾਲੀ ਲਿਆ ਕੇ। ਨਹਿਰ ਵਾਲੀ ਭਲ ਵੀ ਜ਼ਰਾ ਠੰਡੀ ਹੁੰਦੀ ਹੈ, ਉਹਦੇ 'ਚ ਵੀ ਜਾਨਵਰ ਖੁਸ਼ ਹੋ ਕੇ ਬੈਠਦੇ ਨੇ। ਤੇ ਅੱਜ ਚੂੰਕਿ ਕੋਈ ਬਾਰਿਸ਼ ਦਾ ਮੌਸਮ, ਥੱਲੇ ਖਰਾਬੀ ਵੀ ਹੈ ਸੀ, ਇਸ ਵਾਸਤੇ ਉਹਨਾਂ ਨੂੰ ਸੁੱਕੇ ਦੇ ਉੱਤੇ ਬੰਨਿਆ ਬੁਨਿਆ ਹੋਇਆ। ਲੇਕਿਨ ਅਲਹਮਦੁਲਿਲਾ ਇਹਦੇ ਤੇ ਗਾਈਆਂ ਕੰਫਰਟੇਬਲ ਰਹਿੰਦੀਆਂ ਨੇ। ਬਹੁਤ ਸੋਹਣਾ, ਬੜਾ ਜੀ ਲੱਗਾ ਜੀ, ਬੜਾ ਦਿਲ ਲੱਗਾ। ਅੱਛਾ ਜੀ, ਹੁਣ ਤੁਹਾਨੂੰ ਇੱਕ ਐਸੀ ਸ਼ੈ ਦਿਖਾਉਂਦੇ ਆ ਕਿ ਉਹ ਸ਼ਹਜ਼ਾਦ ਸਾਹਿਬ ਦਾ ਸ਼ੌਕ ਆ, ਤੇ ਉਹ ਵੇਖ ਕੇ ਵੀ ਤੁਹਾਡਾ ਰੂਹ ਰਾਜ਼ੀ ਹੋਊਗਾ। ਆ ਜਾਓ। ਦੇਖਿਓ ਜੀ, ਚਿੱਕੜ ਚਾਚਾ ਵੀ ਬੜਾ ਬੂਟਾ ਜੀ। ਸਮਝ ਰਿਹਾ ਵੀ ਸਾਨੂੰ ਬਹਾਵਲਪੁਰ ਲਾਇਆ। ਹਾਂਜੀ ਹੈਂ? ਇਦਾਂ ਹੀ ਵਾਹ ਬਈ ਵਾਹ। ਹਾਂਜੀ ਸ਼ਹਜ਼ਾਦ ਸਾਹਿਬ ਇੱਥੇ ਆਓ ਅੱਗੇ। ਜੀ ਮੈਂ ਆ ਗਿਆ। ਇਹ ਕਿੰਨੀਆਂ ਕੁ ਪੁਰਾਣਾ ਸ਼ੌਕ ਆ ਜੀ? ਇਹ ਕਿੰਨੀਆਂ ਕੁ ਪੁਰਾਣੀਆਂ ਰੱਖੀਆਂ? ਇਹ ਵੀ ਬਜ਼ੁਰਗਾਂ ਦੇ ਵਕਤ ਤੋਂ ਹੀ ਆ ਜੀ, ਵੱਲ ਸਾਹਿਬ ਦੇ ਵਕਤ ਤੋਂ ਹੀ ਆ ਜੀ। ਅੱਛਾ। ਤੇ ਉਦੋਂ ਜ਼ਰਾ ਥੋੜੀਆਂ ਹੁੰਦੀਆਂ ਸੀ, 5-4 ਸੀ, ਕਿੱਲੇ ਦੇ ਬੰਨ ਲਈਦੀਆਂ ਸੀ। ਹੁਣ ਮਾਸ਼ਾਅੱਲਾ ਕਾਫੀ ਹੋ ਗਈਆਂ ਨੇ। ਤੇ ਹੁਣ ਇਹ ਸ਼ੌਕ ਹੈ ਕਿ ਇਹਦੇ ਵਿੱਚੋਂ ਕੁਰਬਾਨੀ ਵੀ ਹੋ ਜਾਂਦੀ ਹੈ। ਉਹ ਦੋਸਤ ਅਹਿਬਾਬ ਆ ਜਾਣ, ਜਿਹੜਾ ਬਹੁਤਾ ਲਾਡਲਾ ਦੋਸਤ ਹੋਵੇ, ਉਦੋਂ ਫਿਰ ਕੋਈ ਇੱਕ ਅੱਧਾ ਲੇਲਾ ਵਿੱਚੋਂ ਹਲਾਲ ਵੀ ਹੋ ਜਾਂਦਾ। ਘਰ ਦਾ ਨਿਜ਼ਾਮ ਚੱਲਦਾ ਰਹਿੰਦਾ। ਸਪੈਸ਼ਲੀ ਕੁਰਬਾਨੀ ਜਿਹੜੀ ਹੈ ਨਾ ਜੀ, ਆਪਣੇ ਜਾਨਵਰ ਦੀ ਆਪ ਪਾਲ ਕੇ ਵਿੱਚੋਂ ਇਹਨਾਂ ਦੇ ਹੋ ਜਾਂਦੀ ਹੈ। ਤੇ ਇਹਨਾਂ ਚੋਂ ਜਿਹੜੀਆਂ ਜ਼ਿਆਦਾ ਨੇ, ਉਸ ਤਕਰੀਬਨ ਸਾਰੀਆਂ ਜੋੜੇ ਹੀ ਦਿੰਦੀਆਂ ਨੇ ਜੀ। ਅੱਛਾ। ਇੱਕ ਬੱਚਾ ਨਹੀਂ, ਸਾਰੀਆਂ ਜੋੜੇ ਦਿੰਦੀਆਂ ਨੇ ਜੀ। ਤੇ ਹੁਣ ਚੁੱਕੇ ਮੌਸਮ ਚੇਂਜ ਹੋ ਰਿਹਾ ਸੀ, ਇਹਨਾਂ ਨੂੰ ਮਨਵਾਇਆ ਸ਼ਨਵਾਇਆ, ਤੇ ਇਨਸ਼ਾਅੱਲਾ ਇਹਦੇ ਚੋਂ ਆਉਣ ਵਾਲੀ ਕੁਰਬਾਨੀ ਵੀ ਕੀਤੀ ਜਾਏਗੀ। ਤੇ ਇਹ ਵੀ ਇੱਕ ਬਜ਼ੁਰਗਾਂ ਦਾ ਇਸ ਹਵਾਲੇ ਨਾਲ ਉੱਥੋਂ ਹੀ ਬਰੀਡ, ਬਜ਼ੁਰਗਾਂ ਤੋਂ ਹੀ ਬਰੀਡ ਜਿਹੜੀ ਹੈ ਨਾ ਜੀ, ਬਣੀ ਹੋਈ ਚੱਲਦੀ ਆਉਂਦੀ ਹੈ ਜੀ। ਇਹ ਆਪਣੀ ਦੇਸੀ ਭੇਡ ਆ ਨਾ? ਖਾਲਸ ਦੇਸੀ ਭੇਡ ਆ ਜੀ, ਬਿਲਕੁਲ ਖਾਲਸ ਜੀ। ਅੱਛਾ। ਤੇ ਇਹਨੂੰ, ਇਹਦੀ ਤਾਂ ਆਦਤ ਆ ਵੀ ਇਹ ਚਰ ਕੇ ਰਾਜੀ ਰਹਿੰਦੀ ਹੈ। ਤੁਸੀਂ ਇੱਥੇ ਹਾਤੇ ਅਸੀਂ ਇਹਨੂੰ ਚਰਾਉਂਦੇ ਆ ਜੀ। ਇਹ ਹੁਣ ਮੁਲਾਜ਼ਮ ਆਉਣਗੇ ਜੀ, ਤੇ ਇਹਨੂੰ ਹੁਣ ਛੱਡਾਂਗੇ, ਉਹ ਇਹਨੂੰ ਬਾਗ ਦੇ ਵਿੱਚ ਲੈ ਜਾਣਗੇ, ਜਾਂ ਪਿੱਛੇ ਲੂਸਣ ਲੱਗਾ ਹੋਇਆ, ਲੂਸਣ 'ਚ ਚਰਾਵਾਂਗੇ ਜੀ। ਇਹ ਚੁੱਕੇ ਹੁਣ ਬੰਦੇ ਇਸ ਟਾਈਮ ਵਕਫੇ ਦਾ ਟਾਈਮ ਸੀ, ਸਾਰੇ ਰੋਟੀ ਖਾਣੇ ਤੇ ਗਏ ਹੋਏ ਨੇ, ਉਹ ਵਾਪਸ ਆਉਣਗੇ। ਉਹਨੇ ਟਾਈਮ ਨੂੰ ਆ ਪੱਠੇ ਪੁੱਠੇ ਇੱਥੇ ਪਾ ਗਏ ਸੀਗੇ। ਇਹ ਰਾਜ਼ੀ ਰਹਿੰਦੀਆਂ ਨੇ ਫੇਰੇ ਟੋਰੇ ਤੇ। ਫੇਰੇ ਟੋਰੇ? ਹਾਂਜੀ। ਉੱਥੇ ਨੈਪੀਅਰ ਗ੍ਰਾਸ ਲੱਗਾ ਹੋਇਆ ਸੀ, ਉੱਥੇ ਵੀ ਅਸੀਂ ਇਹਨਾਂ ਨੂੰ ਫਿਰ ਉੱਥੇ ਚਰਾ ਲਿਆ, ਜਾਂ ਬੈਕ ਤੇ ਲੂਸਣ ਲੱਗਾ ਉੱਥੇ ਚਰਾ ਇਹ ਦੇ। ਬਿਮਾਰ ਬਮੂਰ ਕਿ ਹੁੰਦੀਆਂ ਕਿ? ਸਰਦੀ 'ਚ ਖਰਾਬੀ ਪੈਦਾ ਹੁੰਦੀ ਹੈ। ਸਰਦੀਆਂ ਦੇ ਮੌਸਮ 'ਚ ਸਪੈਸ਼ਲੀ ਜਿਹੜਾ ਨਾ ਜੀ, ਪੇਟ ਜਲਦੀ ਬਿਮਾਰ ਹੁੰਦੀ ਹੈ। ਔਰ ਉਹਦੇ ਵਿੱਚ ਬਾਜ਼ ਦਫਾ ਇਹ ਹੁੰਦੀ ਹੈ ਕਿ ਜਿਹੜੀ ਜ਼ਿਆਦਾ ਸਰਦੀ ਲੱਗਣ ਦੇ ਨਾਲ ਸੂਣ ਤੇ ਆਪ ਬਚ ਜਾਏਗੀ ਤੇ ਬੱਚੇ ਜ਼ਾਇਆ ਹੋ ਜਾਣਗੇ। ਅੱਛਾ। ਇਹ ਵੀ ਖਰਾਬਾ ਪੈਦਾ ਹੋ ਜਾਂਦਾ, ਖਰਾਬੀ ਪੈਦਾ ਹੋ ਜਾਂਦੀ ਹੈ। ਸਪੈਸ਼ਲੀ ਸਰਦੀਆਂ 'ਚ ਇਹਦੀ ਕੇਅਰ ਜ਼ਿਆਦਾ ਕਰਨੀ ਪੈਂਦੀ ਹੈ। ਗਰਮੀਆਂ 'ਚ ਕਦੀ ਇਹਨਾਂ ਨੂੰ ਕੋਈ ਇਹੋ ਜਿਹਾ ਮਸਲਾ ਨਹੀਂ ਹੋਇਆ। ਦੁੱਧ ਚੋਇਆ ਜੀ ਇਹਨਾਂ ਦਾ? ਨਹੀਂ, ਕਦੀ ਨਹੀਂ ਜੀ। ਬੱਚੇ ਹੀ ਪੀਂਦੇ ਨੇ ਜੀ। ਸਾਨੂੰ ਬਲੋਚ ਅਸੀਂ ਹੈਗੇ ਆ, ਪਰ ਹਜੇ ਭੇਡਾਂ ਦਾ ਦੁੱਧ ਨਹੀਂ ਪੀਤਾ ਜੀ। ਪੂਰੇ ਬਲੋਚ। ਅੱਛਾ ਲਗਾਰੀ ਸਾਹਿਬ, ਇਹ ਦੱਸੋ ਵੀ ਇਹਨਾਂ ਦਾ ਬੰਨ ਕੇ ਵੀ ਜੇ ਇਹਨਾਂ ਨੂੰ ਪੱਠੇ ਪਾਈਏ ਖੁਰਲੀਆਂ 'ਚ, ਤੇ ਕਾਮਯਾਬ ਆ? ਬਿਲਕੁਲ ਕਾਮਯਾਬ ਆ, ਲੇਕਿਨ ਮਜ਼ਾ ਨਹੀਂ ਆਉਂਦਾ ਫਿਰ, ਕਿਉਂਕਿ ਜਾਨਵਰ ਇਹ ਫਿਰਨ ਟੁਰਨ ਵਾਲਾ ਹੈ। ਇਹਨੂੰ ਜਿੰਨੀ ਚਰਾਈ ਫੇਰ ਟੁਰ ਕੇ ਲੱਭੇਗੀ, ਉਹਨਾਂ ਖੁਸ਼ ਹੋਏਗਾ। ਆਪਣੀ ਮਰਜ਼ੀ ਨਾਲ ਪਾਣੀ ਪੀਵੇ, ਆਪਣੀ ਮਰਜ਼ੀ ਨਾਲ ਫਿਰੇ ਟੁਰੇ। ਲੇਕਿਨ ਇਹ ਵੀ ਨਹੀਂ ਵੀ ਸੁੱਕਿਆਂ ਖਾ ਲਿਆਂ ਤੇ ਟੋਰੀ ਰੱਖੋ। ਅਸੀਂ ਚੁੱਕੇ ਤੁਹਾਨੂੰ ਦੱਸਿਆ ਵੀ ਜਿਵੇਂ ਲੂਸਣ ਨੇ ਪਿੱਛੇ ਨੈਪੀਅਰ ਗ੍ਰਾਸ ਲੱਗਾ ਹੋਇਆ, ਉਹਦੇ ਵਿੱਚ ਵੀ ਆਪਣਾ ਗੁਜ਼ਾਰਾ। ਬਾਗ ਦੇ ਵਿੱਚ ਵੀ ਬਰਸਣ ਦੀ ਵੀ ਕੋਈ ਇੱਕ ਅੱਧਾ ਖੱਤਾ ਛੱਡ ਦਿੱਤਾ, ਉਹਦੇ ਵਿੱਚ ਵੀ ਇਹ ਚੜਦੀਆਂ ਰਹਿ ਜਾਂਦੀਆਂ ਨੇ ਜੀ। ਔਨ ਸਾਹਿਬ ਕੀ ਕਹਿਣ ਲੱਗੇ ਸੀ? ਇਹ ਬੰਨ ਕੇ ਨਹੀਂ ਪੱਠੇ ਖਾ ਸਕਦੀਆਂ। ਇਹ ਜਿਹੜਾ ਛੁੱਟ ਕੇ ਜਾਂਦੀਆਂ ਨੇ ਨਾ, ਆਪਣੀ ਮਰਜ਼ੀ ਨਾਲ ਜਾਣਾ। ਬੰਨਿਆਂ ਵੀ ਵੇਖਿਆ ਸੀ, ਇਹ ਮੋਟੀਆਂ ਨਹੀਂ ਹੁੰਦੀਆਂ, ਮਜ਼ੇਦਾਰ ਨਹੀਂ ਖਾਂਦੀਆਂ। ਪੱਠੇ ਨੂੰ ਸੁੱਟ ਦਿੱਤਾ ਇੱਧਰ ਉੱਧਰ ਮਾੜਾ ਮਾੜਾ। ਜਦੋਂ ਚਰਨ ਜਾਂਦੀਆਂ ਨੇ, ਜਦੋਂ ਸ਼ਾਮ ਨੂੰ ਆਉਂਦੀਆਂ ਨੇ, ਆਰਾਮ ਨਾਲ ਪਾਣੀ ਪੀ ਕੇ ਘਰ ਨੂੰ ਚੱਲ ਜਾਂਦੀਆਂ ਨੇ। ਇੱਥੇ ਨਹੀਂ ਖਲੋਂਦੀਆਂ। ਇੱਥੇ ਮਿੰਟ ਫਿਰ ਇੱਥੇ ਜਿੰਨੇ ਮਰਜ਼ੀ ਪੱਠੇ ਪਾ ਲਓ, ਵੰਡਾ ਪਾ, ਜਿਹੜਾ ਚਰ ਕੇ ਆਣ ਕੇ ਖਾਂਦੀਆਂ ਨੇ, ਉਹ ਇੱਥੇ ਨਹੀਂ ਖਾਂਦੀਆਂ। ਜਦੋਂ ਚਰਨ ਜਾਂਦੀਆਂ ਫਿਰ ਆਣ ਕੇ ਕਾਠੀ ਪੱਠੇ ਖਾਂਦੀਆਂ ਨੇ, ਨਹੀਂ ਤੇ ਨਹੀਂ ਖਾਂਦੀਆਂ। ਬੱਚੇ ਨਹੀਂ ਖਾਂਦੇ। ਰਾਜ ਕੇ ਖਾਂਦੀਆਂ। ਭੇਡ ਦੋ ਸੂਏ ਕਿੰਨੇ ਟਾਈਮ 'ਚ ਦੇ ਦਿੰਦੀ ਹੈ ਲਗਾਤਾਰ? ਜਿਹੜੇ ਸਾਲ 'ਚ? ਸਾਲ ਦੇ ਵਿੱਚ 2 ਸੂਏ? ਹਾਂਜੀ, 5 ਮਹੀਨਿਆਂ 'ਚ ਸੂੰਦੀ ਹੈ ਜੀ।
5 ਮਹੀਨੇ ਤੇ ਫਿਰ 1 ਮਹੀਨਾ ਬੱਚੇ ਨੂੰ ਪਿਲਾਉਂਦੀ ਤੇ ਫਿਰ 1 ਮਹੀਨਾ ਸੂ ਕੇ ਫਿਰ ਅਗਲਾ ਮਹੀਨਾ ਬੱਚੇ ਨੂੰ। ਅਸੀਂ ਜੀ ਇਹ ਛਤਰਾ ਵੇਚਿਆ ਜੀ, ਉਹਦੀ ਵਜ੍ਹਾ ਤੋਂ ਨਸਲ ਵੱਧਦੀ ਪਈ ਹੈ, ਆ ਰਹੀ ਹੈ, ਜਾ ਰਹੀ ਹੈ। ਤੇ ਅਸੀਂ ਇਹਨੂੰ ਬਸ ਇਹ ਠੰਡ ਦੀ ਵਜ੍ਹਾ ਤੋਂ ਬਸ ਥੋੜਾ ਜਿਹਾ ਮਸਲਾ ਬਣਦਾ ਹੈ। ਇੱਕ ਠੰਡ ਤੇ ਇੱਕ ਬਹੁਤੀ ਜਦੋਂ ਗਰਮੀ ਆ ਜਾਏ ਨਾ ਉਹਨੂੰ ਥੋੜਾ ਮਸਲਾ ਬਣਦਾ, ਇਹਨਾਂ ਵਾਲ ਬਣਾਈ ਰੱਖੋ, ਇਹਨੂੰ ਕੁਛ ਨਹੀਂ ਹੁੰਦਾ। ਨਹੀਂ ਇਹ ਬੜਾ ਸੋਹਣਾ ਬੱਕਰੀ ਵੀ ਇੱਕ ਹੈ, ਕੱਢ ਕੇ ਲਿਆਈਆਂ ਇਹਨੂੰ। ਆਉਂਦਾ ਬੱਕਰੀ ਵੇਖੀ ਹੈ, ਉਹ ਸਰਦੀ ਚ ਬਹੁਤੀ ਸਰਦੀ ਤੇ ਗਰਮੀ ਚ ਵੀ ਬਹੁਤੀ ਗਰਮੀ। ਹਾਂ ਉਹ ਏਡੇ ਖੁੱਲੇ ਮਾਹੌਲ ਚ ਨੇਮ ਥੱਲੇ ਬੈਠ ਨੂੰ ਨਹੀਂ ਹੁੰਦਾ, ਉਹ ਫਿਰ ਅੱਛਾ ਬੈਂਦੀ ਇੱਕ ਵੀ। ਹੋਰ ਬੜੀ ਖੂਬੀ ਹੈ ਜੀ, ਮਾਸ਼ਾਅੱਲਾ ਤੁਸੀਂ ਬਿਹਤਰ ਸਮਝਦੇ ਹੋ, ਬਜ਼ੁਰਗ ਬੱਕਰੀ ਨੂੰ ਮਾਸ਼ਾਅੱਲਾ ਸੁਨਨਤ ਹੈ ਲੇਕਿਨ ਉਹ ਕਹਿੰਦੇ ਨੇ ਨੁਕਸਾਨ ਜ਼ਿਆਦਾ ਕਰਦੀ ਹੈ। ਉਹ ਦਰਖਤ ਜਿਹੜਾ ਫਲ ਫੂਲ ਵਾਲਾ ਤੁਸੀਂ ਕਰੀਬ ਲਾਇਆ ਹੋਏਗਾ, ਛਾਂ ਵਾਸਤੇ ਲਾਇਆ ਹੋਏਗਾ, ਲੱਤਾਂ ਚੁੱਕੇਗੀ, ਉਹਨੂੰ ਲੱਗ ਜਾਏਗੀ, ਸਾਂਭਣਾ ਪਏਗਾ, ਭਜਣਾ ਪਏਗਾ। ਪੇੜ ਦਾ ਇਹ ਕਮਾਲ ਹੈ, ਪੇੜ ਦਰਖਤ ਨੂੰ ਨੁਕਸਾਨ ਨਹੀਂ ਦੇਗੀ। ਕਿਸੇ ਦਰਖਤ ਨੂੰ ਖਾਣ ਵਾਲੇ ਪਾਸੇ ਅਗਰ ਤੁਸੀਂ ਤਵੱਜੋ ਦਿਓਗੇ ਤਾਂ ਬੱਕਰੀ ਤੋਂ ਤੁਹਾਡੀ ਅੱਖ ਚੁੱਕੀ ਨਹੀਂ ਤੇ ਉਹ ਦਰਖਤ ਗਿਆ ਤੁਹਾਡਾ। ਹਾਂ ਇਹ ਤਾਂ ਹੈ। ਇਹਦੇ ਉੱਤੇ ਜ਼ਿਆਦਾ ਫਟੀਕ ਜਾਂ ਇਹਦੀ ਐਕਸਰਸਾਈਜ਼ ਘੱਟ ਹੈ, ਇਹਨੂੰ ਇਹ ਸ਼ਰੀਫ ਜਾਨਵਰ ਹੈ ਬਨਿਸਬਤ ਬੱਕਰੀ ਦੇ। ਨਹੀਂ ਜੀ ਬਹੁਤ ਜੇ ਕੋਈ ਬੰਦਾ ਨਾ ਲੱਭੇ ਜਾਂ ਇਧਰ ਉਹਦਾ ਕੰਮ ਆ ਜਾਵੇ ਜਾਂ ਕੁਝ ਮਸਲਾ ਬਣ ਜਾਵੇ ਕਿਸੇ ਨੂੰ, ਉਸ ਨੂੰ ਚਲੋ ਫਿਰ ਛੱਡ ਵੀ ਦਿਓ ਨਾ ਤਾਂ ਪਤਾ ਜੀ ਫਲਾਣੀ ਜਗ੍ਹਾ ਤੇ ਖੜੀਆਂ ਨੇ, ਉਹ ਤਾਂ ਫਿਰ ਆਪੇ ਜਾ ਕੇ ਲੈ ਆਈਦੀਆਂ ਨੇ। ਸ਼ਰੀਫ ਆ। ਹਾਂਜੀ ਇਹ ਸ਼ਰੀਫ ਹੈ, ਇਹ ਵੀ ਸ਼ਰੀਫ ਹੈ, ਨੀਲੀ ਮੱਝ ਵਾਲਾ ਹਿਸਾਬ। ਹਾਂਜੀ। ਅੱਛਾ ਅੱਗੇ ਇਹਨੇ ਇੱਕ ਗੱਲ ਕੀਤੀ ਨਾ, ਉਹਨੇ ਵਿੱਚ ਕਹਿੰਦਾ ਵੀ ਛਤਰਾ ਵੇਚਿਆ ਤੇ ਵਿੱਚ ਉਹਨੂੰ ਵਾਧਾ ਹੋਈ ਜਾਂਦਾ। ਉਹਨੇ ਆਖਿਆ ਵੇਚਿਆ ਨਹੀਂ ਆਖਿਆ, ਕਹਿੰਦਾ ਵੀ ਵੇਚੀ ਆ ਜੀ। ਮੈਨੂੰ ਇਹ ਸਮਝ ਲੱਗੀ ਵੀ ਛਤਰਾ ਵੇਚਿਆ ਤੇ ਵਾਧਾ ਕਿਵੇਂ ਹੋਇਆ। ਬੜੀ ਮਿਹਰਬਾਨੀ ਜੀ। ਅਸੀਂ ਸ਼ਹਜ਼ਾਦ ਲਗਾਰੀ ਸਾਹਿਬ ਦੇ, ਔਨ ਲਗਾਰੀ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਡੇਰਾ ਡੰਡਾ ਦਿਖਾਇਆ ਤੇ ਹੁਣ ਉੱਥੇ ਮੰਜਿਆਂ ਤੇ ਚੱਲ ਕੇ ਬਹਿਨੇ। ਮੁਹੱਬਤਾਂ ਜੀ ਤੁਸੀਂ ਟਾਈਮ ਕੱਢਿਆ, ਬਹੁਤ ਸ਼ੁਕਰੀਆ। ਸਾਡੇ ਵਾਸਤੇ ਤਾਂ ਇੱਕ ਖਾਬ ਹੀ ਹੈ ਤੁਹਾਡਾ ਆਉਣਾ। ਨਹੀਂ ਇਹਨੇ ਤੁਸੀਂ ਮਸਰੂਫ ਪਰਸਨੈਲਿਟੀ ਸਾਡੇ ਪਾਕਿਸਤਾਨ ਦੀ ਔਰ ਸਾਡੀ ਇੱਕ ਅਸੀਂ ਸਾਰੀ ਫੈਮਿਲੀ ਵਿਲਿੰਗ ਸੀ ਇਸ ਮਾਮਲੇ ਦੇ ਵਿੱਚ ਕਿ ਕਦੀ ਉਹ ਟਾਈਮ ਆਏਗਾ ਜਿਸ ਦਿਨ, ਬਲਕਿ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਉੱਥੇ ਮਿਲ ਕੇ ਆਈਏ, ਲੇਕਿਨ ਤੁਸੀਂ ਸਾਨੂੰ ਸ਼ਰਫ ਬਖਸ਼ਿਆ। ਤੁਹਾਡੀ ਇਹ ਗ੍ਰੇਟਨੈਸ ਹੈ ਕਿ ਤੁਸੀਂ ਸਾਡੇ ਕੋਲ ਤਸ਼ਰੀਫ ਲਿਆਏ ਤੇ ਉਹ ਵੀ ਤੁਹਾਡਾ ਹੀ ਘਰ ਆ ਜੀ, ਇਹ ਸਾਡਾ ਘਰ ਆ ਜੀ। ਐਸੀ ਕੋਈ ਗੱਲ ਨਹੀਂ, ਬਹੁਤ ਮੁਹੱਬਤ, ਬਹੁਤ ਨਵਾਜ਼ਿਸ਼, ਬਹੁਤ ਸ਼ੁਕਰੀਆ ਜੀ। ਤੁਸੀਂ ਦੋ ਥੋੜੀ ਜੀ ਗੱਲ ਤੁਹਾਡੇ ਨਾਲ ਬਜ਼ੁਰਗਾਂ ਦੀ ਕਰਾਣੀ ਹੈ। ਆ ਜਾਓ ਜੀ, ਆ ਜਾਓ। ਅਸੀਂ ਆ ਗਏ ਜੀ ਹੁਣ ਗਾਵਾਂ ਵਾਲੇ ਪਾਸੇ। ਜਿਹੜੀ ਪਹਿਲੀ ਗਾਂ ਦੇਖ ਰਹੇ ਆ, ਇਸ ਗਾਂ ਦੀ ਖੂਬੀ ਇਹ ਹੈ ਵੀ ਇਹ 2 ਬੱਚੇ ਦੰਦੀ। ਜੇ ਤਾਂ 2 ਵੱਛੀਆਂ ਹੋਣ ਤੇ ਖੈਰੀ ਸਲਾਮਤੀ ਪਾਲ ਜਾਣਗੀਆਂ, 2 ਬੱਚੇ ਹੋਣ ਤੇ ਖੈਰੀ ਸਲਾਮਤੀ ਹੋਣਗੇ। ਜੇ ਵੱਛੀ ਬੱਚਾ ਹੋਵੇ ਤੇ ਵਿੱਚੋਂ ਇੱਕ ਕੰਜ ਹੁੰਦਾ। ਇਹ ਸਾਨੂੰ ਅੱਗੇ ਬਜ਼ੁਰਗ ਦੱਸ ਰਹੇ ਸੀ ਸ਼ਹਜ਼ਾਦ ਸਾਹਿਬ ਦੇ ਬਾਰੇ। ਬਿਲਕੁਲ ਇਦਾਂ ਜੀ। ਤੇ ਇਹਦੀ ਮਾਂ ਵੀ ਦਿੰਦੀ ਸੀ ਹੁਣ 2 ਬੱਚੇ? ਹਾਂਜੀ ਇਹਦੀ ਮਾਂ ਨੇ ਵੀ 3 ਸੂਏ ਦਿੱਤੇ ਸੀ ਜੀ। ਇਹਨੇ ਵੀ ਅਗਾ ਫਿਰ ਵੇਖੋ ਜੀ ਪ੍ਰੈਗਨੈਂਸੀ ਤੋਂ ਉਦਾਂ ਇਹਦਾ ਕੱਦ। ਤੇ ਇਹਦੀ ਇੱਕ ਹੋਰ ਵੀ ਖੂਬੀ ਹੈ ਜੀ, ਵਲੈਤੀ ਗਾਂ ਦੀ। ਹੋਰ ਦੇਸੀ ਗਾਈਆਂ ਇਹਦੀਆਂ ਨਹੀਂ ਅਸੀਂ ਵੀ ਰੱਖ ਕੇ ਵੇਖੇ ਉਹ ਕੰਮ। ਇਹ ਵਲੈਤੀ ਗਾਂ 3 ਸਾਲ ਪੂਰੇ ਸੂਈ ਹੈ ਜੀ, ਸੂਈ ਨੂੰ ਹੋ ਗਏ ਸੀ। ਅੱਛਾ। ਇਹਨੇ ਪੂਰੇ 3 ਸਾਲ ਦੁੱਧ ਦਿੱਤਾ ਔਰ 10 ਕਿਲੋ ਸੁਬਾਹ ਔਰ 10 ਕਿਲੋ ਸ਼ਾਮੀ ਦੁੱਧ ਦੇ ਕੇ ਦੱਸਿਆ। ਜੋ ਗਰਮੀ ਸੀ ਸਰਦੀ ਸੀ ਇਹਦਾ 30 ਕਿਲੋ ਤਾਈਂ ਵੀ ਰਿਕਾਰਡ ਚੱਲ ਗਿਆ ਸੀ ਇਹਨਾਂ ਪੱਠਿਆਂ ਤੇ ਖੜੋ ਕੇ। ਅੱਛਾ। ਅਸਲ ਹੋਇਆ ਹੈ 3 ਕਿਲੋ ਦਾ ਲੌਂਗ ਮਤਲਬ ਇਤਨਾ ਪੀਰੀਅਡ ਕਿਉਂ ਲੈ ਗਈ ਕਿ ਦੁਬਾਰਾ ਕ੍ਰਾਸ ਨਹੀਂ ਹੋਈ, ਕੋਈ ਟੈਕਨੀਕਲੀ ਫਾਲਟ ਹੋ ਗਿਆ। ਕੋਸ਼ਿਸ਼ ਕੀਤੀ, ਇਨਸੈਮੀਨੇਸ਼ਨ ਕਰਾਈ, ਨੈਚੁਰਲ ਪ੍ਰੋਸੈਸ ਵੀ ਕਰਵਾਇਆ, ਲੇਕਿਨ ਕ੍ਰਾਸ ਨਾ ਹੋ ਸਕੀ, ਜਿਵੇਂ ਆਪਾਂ ਕਹਿੰਦੇ ਵੀ ਰਹੀ ਨਹੀਂ। ਹੁਣ ਅਲਹਮਦੁਲਿਲਾ ਆ ਕੇ ਟ੍ਰੀਟਮੈਂਟ ਕੀਤੀ, ਹੁਣ 7ਵੇਂ ਮਹੀਨੇ ਗੱਭਣ ਹੈ ਤੇ ਦੁੱਧ ਦਾ ਵੀ ਬਹੁਤ ਅੱਛਾ ਰਿਕਾਰਡ ਹੈ। ਅਮਰੀਕਨ ਬਰੀਡ ਹੈ। ਇਹਦੀ ਜਿਹੜੀ ਮਾਂ ਦੇ ਬਾਰੇ ਚ ਔਨ ਖਾਨ ਦੱਸਦਾ ਪਿਆ ਸੀ, ਉਹਦਾ ਰਿਕਾਰਡ ਸੀ ਕਿ ਉਹਨੇ ਆਪਣੇ 3 ਬੱਚੇ ਦਿੱਤੇ। ਇਹ ਇੱਕ ਸੂਆ ਸਾਡੇ ਕੋਲ ਸੂਈ ਹੈ ਹਾਲੇ ਤੱਕ, ਤੇ ਉਸ ਤੋਂ ਬਾਅਦ ਉਹਦੇ ਚ ਵੀ ਇਹਨੇ 2 ਬੱਚੇ ਦਿੱਤੇ ਸੀਗੇ ਇਸ ਗਾਂ ਨੇ ਜੀ। ਔਰ ਮਜ਼ੇਦਾਰ ਕੰਮ ਇਹ ਵੇ ਕਿ ਇੰਨਾ ਨੈਚੁਰਲ ਜਿਹੜਾ এনवायरमेंट ਹੈ, ਇਤਨੀ ਟੌਪ ਦੀ ਬਰੀਡ ਹੋ ਕੇ ਇਹ ਇੱਥੇ ਖੁਸ਼ ਰਹਿੰਦੀ ਹੈ। ਗਰਮੀਆਂ ਦੇ ਵਿੱਚ ਕਦੀ ਇਹ ਹੌਂਕੀ ਨਹੀਂ, ਕਦੀ ਕੋਈ ਇਹਨੂੰ ਪ੍ਰੋਬਲਮ ਨਹੀਂ ਆਇਆ, ਐਨ ਆਪਣੇ ਆਪ ਨੂੰ ਫਿੱਟ ਰੱਖਦੀ ਹੈ। ਤੇ ਅਸੀਂ ਹੁਣ ਇਨਸ਼ਾਅੱਲਾ 7ਵੇਂ ਮਹੀਨੇ ਗੱਭਣ ਹੈ ਜੀ ਤੇ ਅੱਛੇ ਦੀ ਉਮੀਦ ਰੱਖਦੇ ਹਾਂ। ਦੁੱਧ ਦੇਣ ਦੀ ਇਹਨਾਂ ਦੀ ਬਹੁਤ ਜ਼ਿਆਦਾ ਕੈਪੈਸਿਟੀ ਵਾਈਜ਼ ਦੁੱਧ ਦੇਣ ਦੀ ਅੱਛੀ ਮਤਲਬ ਇਹਨਾਂ ਦਾ ਰਿਕਾਰਡ ਹੈ ਇਸ ਬਰੀਡ ਦਾ ਜੀ। ਬਜ਼ੁਰਗਾਂ ਕੋਲ ਆ ਕੇ ਬੈਠੇ ਸੀ ਤੇ ਬਜ਼ੁਰਗਾਂ ਨੇ ਸਾਨੂੰ ਤੋਹਫਾ ਦਿੱਤਾ ਆਪਣੀ ਬਰੀਡ ਦੇ ਵਿੱਚੋਂ ਨਾ ਜੀ ਇੱਕ ਝੋਟਾ ਆ ਬੱਚਾ ਜੀ। ਤੇ ਇਹ ਆਉਣ ਨੂੰ ਪੁੱਛਦੇ ਆ ਵੀ ਇਹਦਾ ਇਹ ਦਾਸਤਾਨ ਕੀ ਆ। ਬਜ਼ੁਰਗਾ ਜੀ ਉੱਠਿਓ ਇੱਕ ਵਾਰੀ। ਇਹ ਤੁਹਾਡੀ ਮੁਹੱਬਤ ਆ ਜੀ, ਇਹ ਸਾਡਾ ਕੋਈ ਇੱਕ ਕਿਸਮ ਦੀ ਨਿਸ਼ਾਨੀ ਹੈ ਜੀ ਤੇ ਗਾਂ ਅਸੀਂ ਵਧਾਵਾਂਗੇ ਇਹਨੂੰ ਇਨਸ਼ਾਅੱਲਾ। ਸਾਨੂੰ ਸਰ ਜੀ ਨਾ ਮਤਲਬ ਅਸੀਂ ਪਿਛਲੇ ਸਾਲ ਵੀ 5 ਕੱਟੇ ਲੋਕਾਂ ਨੂੰ ਗਿਫਟ ਕੀਤੇ ਆ, ਇੱਕ ਕੱਟਾ। ਜਦੋਂ ਕਿਸੇ ਨੇ ਨਾ ਜੀ ਦੂਸਰਾ ਕੱਟਾ ਮੰਗਿਆ ਉਹਨੂੰ ਕਿਹਾ ਵੀ ਕੀਮਤਾਂ ਦੇਵਾਂਗੇ, ਪਹਿਲਾ ਕੱਟਾ ਫਰੀ ਦਿੱਤਾ। ਇਹ ਕੱਟੇ ਮਾਸ਼ਾਅੱਲਾ ਇਹਦਾ ਤੁਹਾਡੇ ਕੋਲ ਜਾਣ ਦਾ ਫਾਇਦਾ ਇਹ ਆ ਵੀ ਇਹਦੀ ਹਰ ਰੋਜ਼ ਜਨਾਬ ਸਾਡਾ ਵੀ ਨਾਂ ਚੱਲੇਗਾ, ਇਹ ਵੀ ਚੱਲੇਗਾ। ਕੱਟਾ ਲਗਾਰੀਆਂ ਦਾ ਇਹਦੀ ਮੂਰੀ ਤਫਸੀਲ ਜਿਹੜੀ ਆ ਨਾ ਜੀ ਉਹ ਆ ਮੇਰਾ ਭਤੀਜਾ ਦੱਸੇਗਾ। ਇਹਦੀ ਮਾਂ ਇਹਦੇ ਪਿਓ ਦੇ ਬਾਰੇ 'ਚ ਇਹਦੀ ਤਫਸੀਲ ਇਹ ਦੱਸੇਗਾ ਤੁਹਾਨੂੰ। ਹਾਂਜੀ ਔਨ ਸਾਹਿਬ ਇਸ ਕੱਟੇ ਦੀ ਦਾਸਤਾਨ ਸੁਣਾਓ ਜਿਹੜਾ ਸਾਨੂੰ ਤੋਹਫਾ ਦੇ ਰਿਹਾ ਤੁਸੀਂ। ਇਹਦਾ ਮਾਪਿਓ ਦਾ ਨਾਮ? ਹਾਂ ਮਾਪਿਓ ਦਾ ਨਾਮ, ਉਹਦਾ ਦੁੱਧ ਦੱਸਣਾ ਆਪਣਾ। ਇਹਦੀ ਤਾਂ ਉਸੇ ਰੱਖਿਆ ਹੋਇਆ। ਇਹਦਾ ਨਾਮ ਹੈ ਜੀ ਗੁਲਫਾਮ।
ਗੁਲਫਾਮ ਹਾਂਜੀ ਕੱਟੇ ਦਾ ਨਾਮ ਆਪਣਾ ਗੁਲਫਾਮ ਹੈ ਜੀ। ਅੱਛਾ ਜੀ। ਤੇ ਇਹਦੀ ਮਾਂ ਦਾ ਨਾਮ ਲੁਬਨਾ ਹੈ ਜੀ ਲੁਬਨਾ। ਤੇ ਪਿਓ ਇਹਦਾ ਹੀ ਕਸ਼ਮੋਰ ਹੈ। ਅੱਛਾ ਤੇ ਕੱਟੇ ਕਸ਼ਮੋਰ ਦੀ ਮਾਂ ਦਾ ਨਾਮ ਜਿਹੜੀ ਇਹਦੀ ਦਾਦੀ ਉਹਦਾ ਨਾਮ ਨਗੀਨਾ ਹੈ ਜੀ। ਹਾਂ ਤੇ ਇੱਕ ਸਾਡੇ ਮਾਲ ਦੀ ਬਹੁਤ ਅੱਛੀ ਬਰੀਡ ਪੂਰੇ ਪੰਜਾਬ ਵਿੱਚ ਤਕਰੀਬਨ ਨਗੀਨਾ ਦਾ ਇੱਕ ਨਾਂ ਹੈ ਤੇ ਰਾਉਂਡ ਅਬਾਊਟ ਉਹਨੇ ਕੋਈ 7 ਕੱਟੇ ਦਿੱਤੇ ਸੀ ਖੁਦ। ਮਾਸ਼ਾਅੱਲਾ। ਔਰ 7 ਹੀ ਕੱਟੇ ਜਿਹੜੇ ਨੇ ਉਹ ਸ਼ੌਕੀਨ ਬੰਦਿਆਂ ਕੋਲ ਗਏ, ਕੋਈ ਮੰਡੀ ਬਹਾਉਦੀਨ ਗਏ, ਕੋਈ ਵਾਪਸ ਨੀਲੀ ਤੇ ਗਏ। ਇੱਥੇ ਸਾਡੇ ਗਿਰਦੋ ਨਵਾਂ ਦੇ ਵਿੱਚ ਸਪੈਸ਼ਲੀ ਮਾਸਟਰ ਅਮਾਨਤ ਸਾਹਿਬ ਨੇ, ਉਹਨਾਂ ਦੇ ਵਾਲਦ ਸਾਹਿਬ ਦੇ ਬਹੁਤ ਅੱਛੇ ਦੋਸਤ ਸੀ ਔਰ ਇਸ ਟਾਈਮ ਉਹਨਾਂ ਕੋਲ ਸਾਰੀ ਬਰੀਡ ਹੀ ਬਾਬਾ ਜੀ ਵਾਲੀ ਖੜੋਤੀ ਹੋਈ ਹੈ। ਨਗੀਨਾ ਉਹਨਾਂ ਪਰਚੇਜ਼ ਕੀਤੀ ਸੀਗੀ, ਨਗੀਨਾ ਦੇ ਕੋਲੋਂ ਫਿਰ ਇੱਕ ਅੱਛੀ ਬਰੀਡ ਅੱਗੇ ਤਿਆਰ ਹੋਈ ਔਰ ਇਹ ਨਗੀਨਾ ਦਾ ਪੋਤਰਾ ਖੜਾ ਇਹਨੂੰ ਕਹਿ ਸਕਦੇ ਅਸੀਂ ਜੀ ਇਸ ਕੱਟੇ ਨੂੰ। ਤੇ ਨਗੀਨਾ ਦਾ ਪੋਤਰਾ ਜੀ ਇਹ ਜਿਹੜੀ ਮੱਝ ਦੀ ਗੱਲ ਕੀਤੀ, ਬੜਾ ਸੋਹਣੀ ਬਰੀਡ ਆ ਇਹ। ਨਾ ਗੁਲਫਾਮ ਯਾਦ ਰੱਖਣਾ ਨਾ ਗੁਲਫਾਮ ਹੈ ਜੀ। ਤੇ ਦੇਖੋ ਨਾ ਯਾ ਉਹਨਾਂ ਨੇ ਗੱਲ ਕੀਤੀ ਨਾ ਵੀ ਤੈਨੂੰ ਕੱਟਾ ਤੋਹਫਾ ਦੇਣਾ, ਮੈਂ ਨਾਲ ਹੀ ਕੈਮਰਾ ਚਲਾ ਲਿਆ, ਮੈਂ ਵੀ ਮੁੱਕਰ ਨਾ ਜਾਣ। ਨਹੀਂ ਸਾਡੇ ਵੱਲੋਂ ਨਹੀਂ ਮੁੱਕਰਨਾ, ਸਾਨੂੰ ਇਹਦਾ ਪਤਾ ਕੀ ਫਾਇਦਾ। ਅਸੀਂ ਇੰਨੇ ਕੱਟੇ ਲੋਕਾਂ ਨੂੰ ਦਿੱਤੇ ਆ ਤੇ ਕਿਤੇ ਕਿਤੇ ਨਾ ਸਵਾ। ਇੱਕ ਪੀਰ ਇਸਰਾਰ ਸ਼ਾਹ ਨੇ ਕਿਹਾ ਜੀ ਮੇਰੇ ਕੋਲ ਲਗਾਰੀਆਂ ਦਾ ਜਿਹੜਾ ਨਹੀਂ ਝੋਟਾ ਸੀਗਾ ਤੇ ਮੇਰੀ ਬਰੀਡ ਉਹਦੇ ਨਾਲ। ਇੱਕ ਹੋਰ ਉਹਨਾਂ ਨੇ ਫਿਕਰਾ ਕੱਸਿਆ ਸੀ ਪੀਰ ਇਸਰਾਰ ਸ਼ਾਹ ਨੇ, ਉਹਨੇ ਕਿਹਾ ਸੀ ਅਸੀਂ ਮੱਝਾਂ ਤੋਂ ਪੈਸੇ ਕਮਾਇਆ, ਲਗਾਰੀ ਤੂੰ ਨਾ ਨਸਲ ਬਣਾਈ ਆ। ਵਾਹ 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 ਵਾਹ। ਪੀਰ ਇਸਰਾਰ ਸ਼ਾਹ ਸਾਹਿਬ ਜੀ ਸਾਡੇ ਰਾਵੀ ਦਾ ਸਰਾਜੇ ਵਾਲੇ ਆ ਵੱਡਾ ਨਾਮ ਹੈ, ਸ਼ਰਾਜ਼ੀ ਪੀਰ ਹੈ ਜੀ ਤੇ ਮੱਝਾਂ ਦੇ ਬੜੇ ਸ਼ੌਕੀਨ ਆ। ਜੇ ਰੱਬ ਨੇ ਚਾਹਿਆ ਤੁਹਾਡੀ ਮੁਲਾਕਾਤ ਕਰਾਵਾਂਗੇ। ਤੇ ਲਓ ਜੀ ਉਸ ਪੀਰ ਇਸਰਾਰ ਸ਼ਾਹ ਨੇ ਆਖਿਆ ਸੀਗਾ ਵੀ ਲਗਾਰੀਆਂ ਤੋਂ ਝੋਟਾ ਆਇਆ ਤੇ ਮੈਂ ਬਰੀਡ ਬਣਾਈ, ਤੇ ਅਸੀਂ ਵੀ ਹੁਣ ਕਹਿਣ ਜੋਗੇ ਹੋ ਗਏ ਆ ਵੀ ਲਗਾਰੀਆਂ ਤੋਂ ਝੋਟਾ ਤੋਹਫਾ ਆਇਆ, ਅਸੀਂ ਵੀ ਬਰੀਡ ਬਣਾਵਾਂਗੇ ਜੇ ਮੇਰੇ ਰੱਬ ਨੇ ਚਾਹਿਆ। ਬੜੀ ਦੇਰ ਦਾ ਦਾਣਾ ਲੱਭਦੇ ਸੀਗੇ ਵੀ ਕਿਤੋਂ ਚੰਗਾ ਲੱਭ ਜੇ ਤੇ ਅੱਲਾ ਕਰੇ ਲੱਭ। ਜਿਹੜੀ ਡੰਗਰਾਂ ਦੀ ਨਸਲ ਦੀ ਸਾਂਝ ਹੁੰਦੀ ਹੈ ਨਾ, ਇਹ ਵੀ ਇੱਕ ਰਿਸ਼ਤਾ ਹੁੰਦਾ। ਜਿਵੇਂ ਘੋੜਿਆਂ ਦੀ ਸਾਂਝ ਕਰਦੇ ਆ, ਮੱਝਾਂ ਦੀ ਕੋ ਕੱਟਿਆ ਕੱਟੀ ਦੇ ਕੇ ਇਦਾਂ ਸਾਂਝ ਕਰਨੀ, ਇਹ ਵੀ ਇੱਕ ਕਹਿ ਲਓ ਵੀ ਸਾਖ ਹੁੰਦਾ, ਰਿਸ਼ਤਾ ਹੁੰਦਾ, ਬੜਾ ਇਹਤਰਾਮ ਅਦਬ ਦਾ ਰਿਸ਼ਤਾ ਹੁੰਦਾ। ਇਹ ਨਸਲਾਂ ਗਾਂ ਨਿਭਦੀਆਂ ਇਦਾਂ। ਤੇ ਸਾਡੇ ਨਾਲ ਜੀ ਅੱਜ ਇੱਕ ਕਹਿ ਲਓ ਵੀ ਇਹ ਮੱਝਾਂ ਦੀ ਸਾਂਝ ਦਾ ਰਿਸ਼ਤਾ ਲਗਾਰੀ ਭਰਾਵਾਂ ਨਾਲ ਬਣ ਗਿਆ ਤੇ ਰੱਬ ਦੀ ਜ਼ਾਤ ਆਉਣ ਵਾਲੀ ਨਸਲਾਂ 'ਚ ਵੀ ਇਹ ਨਿਭਾਵੇ। ਅਸੀਂ ਰਲ ਕੇ ਮੱਝ ਦੀ ਖਿਦਮਤ ਕਰੀਏ, ਮੱਝ ਦੀ ਨਸਲ ਤੇ ਕੰਮ ਕਰੀਏ ਤੇ ਦੁਆ ਕਰਿਓ ਜੀ ਸਾਡਾ ਰੱਬ ਸਾਡਾ ਵੀ ਸ਼ੌਕ ਪੂਰਾ ਕਰੇ। ਅੱਲਾ ਜੀ ਸਾਡਾ ਬੜਾ, ਸਾਡਾ ਇਹ ਨਾ ਸਾਡਾ ਹੀ ਲੱਗਣਾ ਜੀ, ਸਾਡਾ ਹੀ ਚੱਲਣਾ ਮਾਸ਼ਾਅੱਲਾ। ਤੁਸੀਂ ਜਦੋਂ ਕਹਿਣਾ ਜੀ ਲਗਾਰੀਆਂ ਵਾਲਾ ਕੱਟਾ ਸਾਡਾ ਤੇ ਇਹਨੇ ਨਾਲ ਹੀ, ਸਾਡਾ ਤਾਂ ਅਜੇ ਹੁਣੇ ਹੀ ਬਾਇਆ ਤੇ ਨਾਲ ਹੀ ਪੈਸੇ ਪੂਰੇ ਹੋ ਗਏ। ਕਾ ਤੁਹਾਡਾ ਫਰੀ ਆ ਕੰਮ। ਨਹੀਂ ਤੁਸੀਂ ਸਾਡੇ ਬਜ਼ੁਰਗ ਆ, ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਤੁਹਾਡੇ ਨਾਲ ਰੌਣਕਾਂ ਜ਼ਾਤ ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਤੇ ਇਹ ਹੁਣ ਪੱਠੇ ਖਾਈ ਜਾਂਦਾ ਜੀ। ਅੱਛਾ ਤੇ ਤੁਸੀਂ ਕਿਹੜੇ ਵੇਲੇ ਕਹਿਣਾ ਵੀ ਅਸੀਂ ਇਹਨੂੰ ਜਿਹੜਾ ਨਾ ਲਗਾਰੀ ਸਾਹਿਬ ਕਹਿ ਰਹੇ ਵੀ ਹੁਣ ਪੱਠੇ ਖਾ ਰਿਹਾ ਇਹ, ਹੁਣ ਤੋਂ ਕਿਰਾਇਆ ਸ਼ੁਰੂ ਆ, ਇਹਨੂੰ ਲਿਜਾਓ ਕੱਟੇ ਨੂੰ। ਪ੍ਰੋਫੈਸਰ ਗੁਲ ਨਵਾਜ਼ ਖਾਨ ਲਗਾਰੀ ਸਾਹਿਬ ਦੇ ਡੇਰੇ 'ਚ ਬੈਠੇ ਆ ਤੇ ਬੜਾ ਸਵਾਦੀ ਤਮਾਕੂ ਆ ਹੁੱਕਾ ਧਰਿਆ ਸੀ, ਸੂਟਾ ਲਾਇਆ ਨਾ ਤੇ ਹੁੱਕੇ ਦੀ ਇੱਕ ਦਾਸਤਾਨ ਸੁਣਾਈ ਲਗਾਰੀ ਸਾਹਿਬ ਨੇ, ਐਸੀ ਮਨ ਨੂੰ ਲੱਗੀ। ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰਦੇ ਆ। ਲਗਾਰੀ ਸਾਹਿਬ ਉਹ ਦਾਸਤਾਨ ਸੁਣਾਇਓ ਜੀ। ਸਰ ਜੀ ਇਹ ਜਦੋਂ ਬਾਹਰ ਬਾਦ ਹੋਣ ਲੱਗੀ ਨਾ ਤੇ ਗੋਰਾ ਜਿਹੜਾ ਸੀ ਨਾ ਜੀ, ਉਹ ਪਹਿਲੀ ਤਾਂ ਕੋਸ਼ਿਸ਼ ਇਹੀ ਕਰਦਾ ਵੀ ਜ਼ਮੀਨ ਉਹਨੂੰ ਦੇਣੀ ਆ ਜਿਹੜਾ ਆਬਾਦ ਵੀ ਕਰ ਲਿਆ, ਕੋਈ ਇਦਾਂ ਦਾ ਨਾ ਲੈ ਜਾਵੇ ਜਿਹੜਾ ਜਿਹਨੂੰ ਜ਼ਮੀਨ ਹੀ ਨਾ। ਉਹਨੇ ਸਾਡੇ ਬਾਬੇ ਨੂੰ ਸਵਾਲ ਕੀਤਾ, ਬਾਬਾ ਜੀ ਜੇ ਆ ਮਰਬੇ 5 ਤੁਹਾਨੂੰ ਦਈਏ ਤੇ ਤੁਸੀਂ ਕਿੰਨੀ ਦੇਰ 'ਚ ਆਬਾਦ ਕਰੋ? ਤੇ ਬਾਬਾ ਜੀ ਨੇ ਕਿਹਾ ਜੀ ਮੈਨੂੰ ਤੁਸੀਂ ਲੈਟਰ ਦਿਓ ਤੇ ਮੈਂ ਉਧਰੋਂ ਆਬਾਦ ਕਰ ਦੇਣਾ। ਉਹ ਗੋਰੇ ਨੇ ਕਿਹਾ ਸਾਡੇ ਕੋਲ ਉਧਰ ਇੰਨੀ ਮਸ਼ੀਨਰੀ ਇਦਾਂ ਦੀ ਆਬਾਦ ਹੁੰਦੀ, ਤੂੰ ਕਿੱਦਾਂ ਆਬਾਦ ਕਰ ਦੇਂਗਾ? ਮੈਂ ਲੈਟਰ ਦੇਣਾ ਤੇ ਮੈਨੂੰ ਆਬਾਦ ਕਰਕੇ ਵਿਖਾ। ਉਹਨੇ ਲੈਟਰ ਦਿੱਤਾ, ਬਾਬਾ ਕਹਿੰਦਾ ਜੀ ਤੁਸੀਂ ਇੱਥੇ ਖੜੋ, ਉਹ ਮੈਂ ਲੱਕੜਾਂ ਤੋੜ ਕੇ ਉਹਨੇ ਹੁੱਕਾ ਤਰਨਾ, ਮੇਰੀ ਆਬਾਦ ਹੋ ਗਈ। ਆਏ ਅਗਾ ਮੇਰੀ ਬਾਰ ਆਬਾਦ ਆ 12 ਆਬਾਦ ਕਰਦਾ ਸੀ ਹੁੱਕਾ। ਸਾਡੇ ਰਾਵੀ ਦੀ ਪਛਾਣ ਆ ਜਿਹੜਾ ਹੁੱਕਾ ਨਾ ਜੀ, ਮੁਖਤ ਦੀ ਪਰੇ ਜਿਹਨੂੰ ਸਾਦੇ ਹਾਂ, ਡੇਰਿਆਂ ਦੀ ਪਛਾਣ ਰੌਣਕ, ਇਹਨੇ 12 ਆਬਾਦ ਕੀਤੀਆਂ। ਮੈਨੂੰ ਐਡਾ ਸਵਾਦ ਆਇਆ ਨਾ ਗੱਲ ਦੇ ਵਿੱਚ ਲਗਾਰੀ ਸਾਹਿਬ ਦੇ। ਉਹਨੇ ਕਿਹਾ ਮੇਰੀ ਆਬਾਦ ਤੇ ਹੋ ਗਈ, ਜੋ ਹੁੱਕਾ ਧਰਿਆ ਗਿਆ ਉਹਦੇ ਬਾਅਦ ਹੋ ਗਈ, ਮੇਰੀ 12 ਆਬਾਦ ਹੋ ਗਈ। ਤੇ ਇਸੇ ਗੱਲ ਅਗਲੀ ਗੱਲ ਹੋਰ ਦੱਸੇ ਵੀ ਮੈਂ ਸਾਡੇ 'ਚ ਕੋਈ ਹੁੱਕਾ ਨਹੀਂ ਪੀਂਦਾ। ਮੈਂ ਕਿਤੇ ਜਾਵਾਂ ਜੇ ਮੈਨੂੰ ਪਤਾ ਲੱਗੇ ਨਾ ਇਸ ਘਰ ਤਮਾਕੂ ਚੰਗਾ, ਤਮਾਕੂ ਮੇਰਾ ਆਂਦਾ, ਮੈਂ ਉਹਨਾਂ ਕੋਲ ਤਮਾਕੂ ਮੰਗ ਲੈਣਾ ਇਸ ਬਾਬੇ ਵਾਸਤੇ। ਯਾਰ ਕੋਈ ਆਇਆ ਗਿਆ ਤਮਾਕੂ 'ਚ ਆ ਮੇਰਾ ਆਂਦਾ ਤਮਾਕੂ, ਇਹਨੂੰ ਮੈਂ ਕਿਹਾ ਸੀ ਮੇਰੇ ਵਾਲਾ ਤਮਾਕੂ ਤਰਨਾ। ਵਾਹ ਵਾਹ, ਨਹੀਂ ਤਮਾਕੂ ਬਹੁਤ ਆ ਇਹ ਰਜਾਣਿਓ ਮੈਂ ਜੀ ਨਾ ਇੱਕ ਬੰਦੇ ਕੋਲੋਂ ਮੈਂ ਕਿਹਾ ਯਾਰ ਨਾ ਇਦਾਂ ਤਾਂ ਉਹ 2 ਕਿਲੋ ਬਾਬੇ ਨੂੰ ਲਿਆ ਕੇ ਦਿੱਤਾ ਤਮਾਕੂ। ਮੈਂ ਕਿਹਾ ਵੀ ਆਹ ਲੈ ਬਾਬਾ ਤੇਰਾ ਤਮਾਕੂ ਆ। ਨਹੀਂ ਤਮਾਕੂ ਗਲ ਪੈ ਰਿਹਾ ਜੀ, ਤਮਾਕੂ ਕੌੜਾ ਕੌੜੀ ਸ਼ਾਹ ਜੀ ਸ਼ਫਾ। ਅੱਛਾ ਜੀ, ਅਸੀਂ ਇਸੇ ਰੌਣਕ ਦੇ ਨਾਲ ਦਿਲ ਤਾਂ ਨਹੀਂ ਕਰ ਰਿਹਾ ਘਰ ਜਾਣ ਨੂੰ, ਬਹੁਤ ਚੰਗਾ ਲੱਗਾ ਇੱਥੇ ਆ ਕੇ, ਮਾਸਾ ਉਪਰਾ ਨਹੀਂ ਲੱਗਾ। ਇਦਾਂ ਹੀ ਵੀ ਜਿੱਦਾਂ ਨਾ ਕੋਈ ਰੂਹਾਂ ਦਾ ਮੇਲ ਹੁੰਦਾ, ਇਦਾਂ ਇਹਨਾਂ ਦੇ ਕੁਨਬੇ 'ਚ ਆ ਕੇ ਅਸੀਂ ਰਾਤ 'ਚ ਮਿਚ ਗਏ ਤੇ ਇਨਸ਼ਾਅੱਲਾ ਗੇੜਾ ਮਾਰਦੇ ਰਹਾਂਗੇ ਤੇ ਮੁਲਾਕਾਤ ਤੁਹਾਡੀ ਕਰਾਉਂਦੇ ਰਹਾਂਗੇ, ਬਜ਼ੁਰਗਾਂ ਦੀਆਂ ਸੋਹਣੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੇ ਅੱਜ ਦੀ ਸਾਡੀ ਫਿਲਮ ਇੱਥੇ ਮੁੱਕ ਗਈ ਹੈ। ਜਿੱਥੇ ਰਹੋ ਸੁਖੀ ਰਹੋ, ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਉਮੀਦ ਆ ਤੁਹਾਨੂੰ ਮੱਝਾਂ ਦੀ ਗੱਲ ਹੋਵੇ, ਬੰਦਿਆਂ ਦੇ
ਪਸੰਦ ਨਾ ਆਵੇ ਹੋ ਹੀ ਨਹੀਂ ਸਕਦਾ। ਫਿਰ ਐਡੀ ਸਾਫ਼ ਸੁਥਰੀ ਇੱਕ ਲਵੇ ਮੁੰਡੇ ਨੇ ਗੱਲ ਕੀਤੀ, ਉਹ ਵੀ ਇੱਕ ਸੁਨੇਹਾ ਦਿੱਤਾ ਵੀ ਸਿਆਣੇ ਕਹਿੰਦੇ ਆ ਨਾ ਬੱਲੇ ਦਾ ਪੁੱਤ ਬੱਲਾ ਨਾ ਹੋਵੇ ਮੱਥੇ ਫੁੱਲੀ ਜ਼ਰੂਰ ਹੋਊਗੀ। ਮੱਝਾਂ ਵਾਲਿਆਂ ਦਾ ਬੱਚਾ ਸੀ ਤੇ ਉਹਨੇ ਫਿਰ ਬਣ ਕੇ ਦਿਖਾਇਆ ਵੀ ਮੈਂ ਮੱਝਾਂ ਵਾਲਿਆਂ ਦਾ। ਤੇ ਰੱਬ ਦੀ ਜ਼ਾਤ ਇਦਾਂ ਹੀ ਡੇਰਾ ਆਬਾਦ ਰੱਖੇ, ਇਦਾਂ ਹੀ ਇਹ ਮੱਝ ਦੀ ਇਹ ਖਿਦਮਤ ਕਰਦੇ ਰਹਿਣ ਤੇ ਇਦਾਂ ਹੀ ਰੱਬ ਇਹਨਾਂ ਨੂੰ ਇਸ ਕੰਮ ਦੇ ਵਿੱਚ ਇੱਜ਼ਤਾਂ ਦਿੰਦਾ ਰਹੇ। ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਬੜੀ ਇੱਜ਼ਤ ਅਫਜ਼ਾਈ ਕੀਤੀ, ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ। ਦੱਬ ਲਓ ਬਟਨ।